ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਵੈਲਕਮ, ਜੀ ਆਇਆਂ ਨੂੰ। ਪਿਆਰੇ ਦਰਸ਼ਕੋ, ਅੱਜ ਅਸੀਂ ਅਜਿਹੇ ਬਜ਼ੁਰਗਾਂ ਦੇ ਨਾਲ ਹਾਜ਼ਰ ਹਾਂ ਜਿਨ੍ਹਾਂ ਦਾ ਤਾਲੁਕ ਜ਼ਿਲ੍ਹਾ ਲੁਧਿਆਣਾ ਤੋਂ ਹੈ ਔਰ ਉਮੀਦ ਹੈ ਕਿ ਇਹਨਾਂ ਦੀ ਜਿਹੜੀ ਆਪ ਬੀਤੀ ਹੈ ਔਰ ਵੰਡ ਵੇਲੇ ਦੀ ਯਾਦ ਜਿਹੜੀ ਹੈ ਅੱਜ ਇੱਕ ਨਵੇਂ ਰੁਖ ਦੇ ਨਾਲ ਤੁਹਾਨੂੰ ਮੁਤਾਰਫ ਕਰਵਾਈ ਜਾਏਗੀ, ਕਿਉਂਕਿ ਸਾਡੇ ਨਾਲ ਜਿਹੜੇ ਬਜ਼ੁਰਗ ਹਾਜ਼ਰ ਨੇ ਹੁਣ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਅੱਜ ਤੁਹਾਡੇ ਸਾਰਿਆਂ ਦੀ ਫਰਮਾਇਸ਼ ਦੇ ਉੱਤੇ ਅਸੀਂ ਸਾਡੀ ਇੱਕ ਮਾਂ ਜੀ ਨੇ ਜਿਨ੍ਹਾਂ ਦੇ ਨਾਲ ਅਸੀਂ ਹਾਜ਼ਰ ਹਾਂ। ਅੱਜ ਅਸੀਂ ਇਹਨਾਂ ਨਾਲ ਕੁਛ ਗੱਲਬਾਤ ਕਰਾਂਗੇ ਔਰ ਇਨਸ਼ਾਅੱਲਾ ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਨੂੰ ਬਹੁਤ ਜ਼ਿਆਦਾ ਇੰਜੋਏ ਕਰੋਗੇ। ਅਤੇ ਮੇਰੇ ਦਿਲ ਵਿੱਚੋਂ ਉੱਠਦੀ ਹੈ ਕੂਕ, ਮੇਰਾ ਪੂਰਾ ਕਰਦੇ ख्वाब। ਮੇਰੇ ਦਿਲ ਵਿੱਚੋਂ ਉੱਠਦੀ ਹੈ ਕੂਕ, ਮੇਰਾ ਪੂਰਾ ਕਰਦੇ ख्वाब। ਸ਼ਾਲਾ ਜਿਉਂਦੀ ਰਹੇ ਪੰਜਾਬੀ ਤੇ ਵਸਦਾ ਰਹੇ ਪੰਜਾਬ, ਵਸਦਾ ਰਹੇ ਪੰਜਾਬ। अस्सलाम वालेकुम माँ जी। वालेकुम सलाम बेटा। की हाल चाल है माँ जी? ठीक ठाक हो? शुक्र अल्लाह का। माँ जी अपना नाम की है? मेरा नाम सरदारा बीबी। सरदारा बीबी। हाँ जी। माँ जी तोड़े वालिद साहब दा की नाम है? मेरे वालिद साहब दा नाम फजलदीन। और तोड़े शोहर दा की नाम है? ओदा अब्दुल गफूर जी। अब्दुल गफूर। हाँ जी। अपनी बरादरी की है? मान जट। अच्छा मानो दिला बेटा इधरला तो नहीं, मैं उधरला दादी। हाँ जी, उधरला लुधियाना बेटा। जिला लुधियाना। हाँ जी। तहसील भी लुधियाना सी? नहीं, तहसील जगरामा सी। तहसील जगरामा। हाँ जी। जिला लुधियाना, तहसील जगरामा ते पिंड डाकखाना सलीमपुरा। डाकखाना सलीमपुरा। हाँ जी। ते थाना भी सलीमपुरा दा ही सी? हाँ जी। ते तोड़ा पिंड किहड़ा सी? साडा पिंड सी कोट, भैणी, तलवाड़ा, छेखा ਤੇ ਗੋਰਸੀਆਂ। ਇਹ ਆਲੇ ਦੁਆਲੇ ਦੇ ਪਿੰਡ? ਹਾਂਜੀ, ਇਹ ਆਲੇ ਦੁਆਲੇ ਦੇ ਸੀ। ਖਾਸ ਕਰ ਜਿਹੜਾ ਨਾਨਕਿਆਂ ਦਾ ਪਿੰਡ ਸੀ ਉਹ ਭੈਣੀ ਸੀ, ਤੇ ਜਿਹੜਾ ਮੇਰੇ ਮਾਪਿਆਂ ਦਾ ਪਿੰਡ ਸੀ ਉਹਨੂੰ ਕੋਟ ਕਹਿੰਦੇ ਸੀ। ਉਹਨੂੰ ਕੋਟ ਕਹਿੰਦੇ ਸੀ। ਹਾਂਜੀ ਠੀਕ। ਤੇ ਤੁਹਾਡੇ ਸਹੁਰਿਆਂ ਦਾ ਉੱਥੇ ਤੁਹਾਡੀ ਕਿੰਨੀ ਉਮਰ ਸੀ ਜਦੋਂ ਤੁਸੀਂ ਇੱਥੇ ਉੱਠ ਕੇ ਆਏ? 14 ਸਾਲ। 14 ਸਾਲ। ਸ਼ਾਦੀ ਨਹੀਂ ਸੀ ਹੋਈ ਤੁਹਾਡੀ? ਨਹੀਂ ਜੀ, ਇੱਧਰ ਆ ਕੇ ਹੀ। ਅੱਛਾ, ਤੇ ਮਾਂ ਜੀ ਦੱਸੋ ਨਾ ਫਿਰ, ਅੱਜ ਸਾਨੂੰ ਮਾਸ਼ਾਅੱਲਾ 14 ਸਾਲ ਤੁਹਾਡੀ ਉਮਰ ਸੀ ਔਰ ਤੁਸੀਂ ਜ਼ਿਲ੍ਹਾ ਲੁਧਿਆਣਾ ਪਿੰਡ ਕੋਟ ਦੇ ਵਿੱਚ ਰਹਿੰਦੇ ਰਹੇ ਹੋ। ਹਾਂਜੀ। ਤਹਿਸੀਲ ਤੁਹਾਡੀ ਜਗਰਾਵਾਂ। ਇਹਨਾਂ ਨੂੰ ਵੀ ਪਤਾ ਹੋ ਜਿਹੜੇ ਸੁਣ ਰਹੇ ਆ ਵੀ ਮੇਲਾ ਕਿੱਥੇ ਲੱਗਦਾ ਸੀ, ਕਿੱਦਾਂ ਆਉਂਦੇ ਸੀ। ਮੇਰੀ ਜੱਟ ਬਿਆਦਰੀ ਸਾਰੀ ਕੀ ਪੁੱਛਦੇ ਆ ਪੁੱਤ ਉਧਰਲੀਆਂ ਕਿਆ ਬਾਤਾਂ। ਬਸ ਅੱਜ ਵੀ ਮੈਨੂੰ ਕੋਈ ਲੈ ਜਾਣਾ, ਮੈਂ ਤੁਹਾਨੂੰ ਸਾਰਿਆਂ ਨੂੰ ਉੱਥੇ ਲੈ ਜੂ। ਕਿਆ ਬਾਤ। ਆ ਘਰ ਮੇਰਾ, ਆ ਮੇਰੇ ਨਾਨਕਿਆਂ ਦਾ, ਆ ਮੇਰੇ ਦਾਦਕਿਆਂ ਦਾ, ਤੇ ਮੈਂ ਉਸੇ ਦਰਿਆ 'ਚ ਤਰ ਕੇ ਦਿਖਾਉਂ ਤੁਹਾਨੂੰ। ਕਿਆ ਬਾਤ ਹੈ, ਕਿਆ ਬਾਤ ਹੈ। ਇੰਨਾ ਜੋਸ਼ ਆ ਜਾਂਦਾ ਹੈ ਸਾਡੇ ਬਜ਼ੁਰਗਾਂ ਦੇ ਵਿੱਚ ਮਾਸ਼ਾਅੱਲਾ। ਅਸੀਂ ਇੰਡੀਆ 'ਚ ਆ ਤਾਂ ਮੈਂ ਹੱਥੀਂ ਆ ਕੇ ਪਾਲਿਆ ਪੁੱਤ ਜਿਹੜਾ ਉਰਲਾ ਬੈਠਾ। ਅੱਛਾ। ਇਹਦੀ ਪੈਦਾਇਸ਼ ਇੱਧਰਲੀ ਆ, ਇਹਦੀ ਨਹੀਂ ਉੱਧਰਲੀ ਸੀ। ਮੇਰਾ ਸਾਈਂ ਮੇਰੀ ਅੱਜ ਭੈਣਾਂ ਸੀ ਉਹ ਵੀ ਉੱਧਰਲੀਆਂ ਸੀ, ਮਤਲਬ 2-3 ਭਰਾ ਸੀ ਉਹ ਵੀ ਉੱਧਰਲੇ ਸੀ। ਅਸੀਂ ਸਾਰੇ ਦਰਿਆ ਦੇ ਤਾਰੂ ਹਾਂ ਔਰ ਮਛਲੀਆਂ ਫੜਨ ਵਾਲੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਮਾਸ਼ਾਅੱਲਾ। ਬੇਟਾ ਅਸੀਂ ਮਾਂ ਜੀ ਜਦੋਂ 1947 ਵਾਲਾ ਵਾਕਿਆ ਹੋਇਆ, ਹਾਂਜੀ ਹਾਂਜੀ, ਉਜਾੜਾ ਕਿੱਦਾਂ ਪਤਾ ਚੱਲਿਆ ਵੀ ਅਸੀਂ ਇੱਥੋਂ ਉੱਠ ਕੇ ਚਲੇ ਜਾਣਾ? ਇੱਥੋਂ ਥੋੜਾ ਜਿਹਾ ਗੱਲ। ਬੇਟਾ ਮੇਰੀ ਗੱਲ ਸੁਣ, ਪਹਿਲੇ ਐਲਾਨ ਹੋਏ ਸੀ। ਅੱਛਾ, ਐਲਾਨ ਹੋਏ। ਜਿਹੜੇ ਸਾਡੇ ਅਜੀਜ਼ ਜਿਹੜੇ ਸਾਡੇ ਨਾਲ ਹੀ ਬਹਿ ਕੇ ਖਾਣਾ ਹੀ ਖਾਂਦੇ ਸੀ। ਹਾਂ, ਕੋਈ ਫਰਕ ਨਹੀਂ ਸੀ ਉਹਨਾਂ ਸੁਨਿਆਰੇ ਸਿੱਖ। ਮੇਰੀ ਜਿਹੜੀ ਦਾਦੀ ਸੀ ਨਾ ਬੇਟਾ, ਉਹ ਖੁਦਾਈ ਚੱਕ ਵੱਜਦਾ ਸੀ ਜਿੱਥੇ ਮੇਲਾ ਲੱਗਦਾ ਸੀ। ਮੇਰੀ ਦਾਦੀ ਦੇ ਉਹ ਮਾਪੇ ਬਣੇ ਸੀ ਸਾਰੇ ਮੇਰੇ ਬਾਪ ਦੇ ਨਾਲ, ਮੇਰੇ ਚਾਚਿਆਂ ਨਾਲ, ਸਾਰਿਆਂ ਦੇ ਨਾਲ ਬਹਿ ਕੇ ਉਹ ਖਾਣਾ ਖਾਂਦੇ ਸੀ। ਹਾਲਾਂਕਿ ਸਿਰ ਤੇ ਵੀ ਮੂਸਲੀਆਂ, ਦਾੜੀਆਂ ਤੇ ਵੀ ਮੂਸਲੀਆਂ ਉਹਨਾਂ ਦੀਆਂ। ਅਸੀਂ ਉੱਡੀ ਬੜੀ ਸੀ। ਮੈਂ ਕਹਿਣਾ ਬੇਟਾ ਉਰੇ ਆ ਜਾ, ਈਦ ਸ਼ਬਰਾਤ ਜੋ ਵੀ ਹੋਣਾ ਨਾਲ ਬਹਿ ਕੇ ਸਾਡੇ ਮੇਰੇ ਤਾਏ ਚਾਚਿਆਂ ਦੇ, ਮੇਰੇ ਦਾਦਿਆਂ ਦੇ, ਮੇਰਾ ਮਾਮਾ, ਮੇਰਾ ਨਾਨਾ ਵਿੱਚ ਬਹਿ ਕੇ ਇੰਨਾ ਪਿਆਰ। ਹਾਂ ਬੇਟਾ, ਦੇਗਾਂ ਹੀ ਪੱਕਦੀਆਂ ਸੀ। ਇਹ ਨਹੀਂ ਘਰ ਮਾੜਾ ਨਹੀਂ ਸੀ ਮਾਸ਼ਾਅੱਲਾ, ਮਰਬਿਆਂ ਦੇ ਮਾਲਕ ਸੀ, ਨਹੀਂ ਮਾੜੇ ਸੀ ਅਸੀਂ। ਤੇ ਦੁਨੀਆ ਪੁੱਛ ਕੇ ਤੁਰਦੀ ਸੀ। ਪਿੰਡ 'ਚ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਉਸ ਟਾਈਮ? ਉਸ ਟਾਈਮ ਗੁੱਜਰ, ਅੱਛਾ, ਰਜਪੂਤ ਵੀ ਸੀ, ਚੰਦ ਘਰ, ਤੇ ਮਤਲਬ ਮਰਾਠੀ ਵਗੈਰਾ ਇੱਦਾਂ ਛੋਟੀ ਛੋਟੀ ਬਿਆਦਰੀ ਜ਼ਿਆਦੇ। ਹਾਂਜੀ ਹਾਂਜੀ। ਤੇ ਚੂੜੇ ਜਿਹੜੇ ਆਮ ਕੰਮ ਕਰਦੇ ਸੀ। ਠੀਕ।
ਸਫਾਈ ਦਾ ਨਹੀਂ, ਘਰਾਂ ਤੇ ਲੱਗੇ ਸੀ, ਨਾਲ ਹਲ ਬਾਉਂਦੇ ਸੀ। ਮੇਰੇ ਚਾਚਿਆਂ ਦੇ ਨਾਲ ਰਹੇ 6-6 7-7 ਜੋੜੀਆਂ ਤਾਂ ਬਲਦਾਂ ਦੀਆਂ ਸੀ। ਕਿਆ ਬਾਤ। ਬੇਟਾ 2-2 4-4 100 ਤਾਂ ਮੈਂ ਸੀ। ਮੇਰੇ ਮਾਪਿਆਂ ਦਾ ਕੋਈ 400 ਪਸ਼ੂ ਸੀ। ਮਾਸ਼ਾਅੱਲਾ, ਬੜੀ ਬਾਤ। ਏਦਾਂ ਇਸ ਉਮਰ ਦੇ ਮੁੰਡਿਆਂ ਨੇ ਇਸ ਵੇਲੇ ਉੱਜੜ ਛੱਡ ਲੈਣੇ, ਬਾਹਰ ਲੰਘਾ ਲੈਣੇ। ਅਸੀਂ ਮਈਆਂ ਦੀਆਂ ਪੁੱਛਾਂ ਫੜਨੀਆਂ, ਫੜ ਕੇ ਪਾਰ ਜਦ ਅਸੀਂ ਮੁੜ ਕੇ ਆਉਣਾ, ਸਾਉਣ ਭਾਦੋਂ ਦਾ ਮਹੀਨਾ ਹੋਣਾ, ਆਉਂਦਿਆਂ ਨੂੰ ਪੁੱਤ ਐਡੇ ਦਰਿਆ ਵਿੱਚ ਛਤੀਰੀਆਂ। ਕਿਹੜਾ ਦਰਿਆ? ਛੋਟਾ। ਵੱਡਾ ਦਰਿਆ ਤਾਂ ਟਗਾਰੇ ਦੇ ਹੇਠ ਦੀ ਚੱਲਦਾ। ਬੁੱਢਾ ਦਰਿਆ? ਹਾਂ, ਉਹ ਵੱਡਾ ਜਿਹੜਾ ਉਹ ਪਰੇ ਟਗਾਰੇ ਦੇ ਹੇਠ ਦੀ ਚੱਲਦਾ ਸੀ ਸਾਡੇ। ਇਹ ਜਿਹੜਾ ਛੋਟਾ ਦਰਿਆ ਸੀ, ਇਹ ਸਾਡੇ ਪਿੰਡ ਦੇ ਪਨਾਲੇ ਵਿੱਚ ਪੈਂਦੇ ਸੀ, ਗੋਰਸੀਆਂ ਦੇ। ਅੱਛਾ। ਇਹ ਬੇਟਾ ਤੀਰੀਆਂ ਵੀ ਸਿੱਟੀਆਂ ਹੋਣੀਆਂ, ਬਥੇਰਾ ਕੁਛ ਹੋਇਆ। ਤੈਨੂੰ ਦੱਸਦੀਆਂ ਵੀ ਜਾਲ ਪਾ ਲੈਣਾ ਚੀਰਾਂ ਨੇ। ਬੇਟਾ ਉਹ ਜਿਵੇਂ ਕਹਿੰਦੇ ਹੁੰਦੇ ਨਾ ਸਿਆਣੇ ਵੀ, ਜਿੰਨਾ ਕੁ ਜਾਲ ਨੂੰ ਪਤਾ ਮੇਰੇ ਵਿੱਚ ਕੀ ਫਸਿਆ, ਉਹਨਾਂ ਕੁ ਸ਼ਿਕਾਰੀ ਨੂੰ ਪਤਾ ਹੋਵੇ ਤਾਂ ਪਤਾ ਨਹੀਂ ਕੀ ਕਰੇ, ਉਹ ਫੁੜ ਕੀ ਜਾਵੇ। ਓਹੋ, ਜਦੋਂ ਉਹਨਾਂ ਨੇ ਜਾਲ ਬੇਟਾ ਖਿੱਚਣਾ, 3-3 ਮਣ 4-4 ਮਣ ਮੱਛੀ ਬਾਹਰ। ਕਿਆ ਬਾਤ ਹੈ ਪੁੱਤ। ਇੱਕ ਰੜਕੇ ਕਹਿੰਦੇ, ਰੜਕੇ ਕੁੱਕੋ ਨੂੰ ਕਹਿੰਦੇ, ਜਾਣਦੇ ਹੋਵੋਗੇ, ਪੜ੍ਹੇ ਲਿਖੇ ਆ ਤੁਸੀਂ। ਆਮ ਜਿਹੜੇ ਬੇਟਾ ਆ ਰੜਕੇ ਵਿਕਦੇ ਆ, ਝਾੜੂ। ਹਾਂ ਅਸੀਂ 5-7 ਕੁੜੀਆਂ ਨੇ, ਮਾਂਜਾ ਵੀ ਕਹਿੰਦੇ, ਰੜਕਾ ਵੀ ਕਹਿੰਦੇ, ਝਾੜੂ ਵੀ ਕਹਿੰਦੇ। ਉਹ ਅਸੀਂ ਪਾਰ ਲੰਘ ਜਾਣਾ ਹੈ ਨਾ। ਚਾਚੇ ਬੜੇ ਜਵਾਨ ਸੀ ਮੇਰੇ, ਜਦ ਪਾਰ ਆਉਂਦਿਆਂ ਨੂੰ ਲੱਫਾਂ ਪੈਣੀਆਂ ਪੁੱਤ, ਲੱਫਾਂ ਪੈਣੀਆਂ ਦਰਿਆ ਦੀਆਂ, ਤੇ ਰੜ ਕੇ ਇਹਨਾਂ ਨੇ ਝਾੜੂ ਬੰਨੇ ਹੋਣੇ। ਅਸੀਂ ਤਾਂ ਤਾਰੂ ਸੀ ਪੁੱਤ, ਇੱਕ ਦੇ ਸਾਹਮਣੇ ਲਾ ਲੈਣਾ, ਰੜਕਾ ਧੱਕਾ ਲਾਈ ਜਾਣਾ, ਪਾਣੀ ਕੱਟੀ ਜਾਣਾ, ਤੇ ਇਨਸ਼ਾਅੱਲਾ ਹੈ ਨਾ ਅੱਲਾਹ ਪਾਕ ਨੇ ਪਾਰ ਕਰ ਦੇਣਾ। ਨਾਲੇ ਬਚਪਨ ਤੋਂ ਤੁਸੀਂ ਤਾਂ ਤੈਰਦੇ ਮਤਲਬ ਬੇਟਾ ਇੱਧਰ ਆਖ ਤਰੀਆਂ ਨਹਿਰ ਮੈਂ ਜਿਹੜੀ ਇੱਥੇ 75 ਦੇ ਕੋਲੇ, ਇਹ ਵੀ ਨਹਿਰ ਵੱਡੀ ਹੈ, ਮੈਂ ਇੱਧਰ ਆ ਕੇ ਤਰੀ ਜਾਨ ਸੀ ਬੇਟਾ। ਵਿੱਚ ਚਾਚੇ ਹੁਣਾਂ ਨੂੰ ਘਰ ਸੁਨੇਹਾ ਚੱਲ ਜਾਣਾ, ਨਾਨਕਿਆਂ ਚੋਂ ਵੀ ਕੁੜੀਆਂ ਹੋਣੀਆਂ, ਦਾਦਕਿਆਂ ਚੋਂ ਵੀ ਹੋਣੀਆਂ, ਅੰਗ ਸਹੇਲੀਆਂ ਸਾਰੀਆਂ ਉਧਰ ਵੀ, ਉਰਲਮ ਪਰਲਮ ਵੀ ਸਹੇਲੀਆਂ। ਆਪਣੀ ਸਹੇਲੀਆਂ ਦੇ ਨਾਮ ਯਾਦ ਆ ਉਧਰਲੀਆਂ ਦੇ ਜਿਹੜੀਆਂ ਉਧਰ ਰਹਿ ਗਈਆਂ? ਲਓ ਹਾਂ ਨਾਮ, ਕੀ ਨਾਮ? ਇੱਕ ਦੇ ਨਾਂ ਜੀਜਾਂ ਸੀ। ਉਹ ਤੁਹਾਡੇ ਪਿੰਡ ਦੀ ਸੀ? ਕੋਟ ਦੀ? ਕੋਟ ਦੀ ਨਹੀਂ, ਗੋਰਸੀਆਂ ਦੀ। ਅੱਛਾ। ਜਿਹੜੀ ਗੋਰਸੀਆਂ ਸੀ ਉੱਥੇ ਮੇਰੇ ਨਾਨਕੇ ਸੀ, ਨਾ ਦਾਦਕੇ ਸੀ। ਜਿਹੜਾ ਕੋਟ ਸੀ ਉੱਥੇ ਮੇਰਾ ਪਿਓ ਰਹਿੰਦਾ ਸੀ। ਅੱਛਾ, ਅਲੱਗਾ ਹੋ ਕੇ ਉੱਧਰ ਆ ਗਿਆ ਸੀ। ਉਹ ਅਲੱਗਾ, ਉਹਦੀ ਦੁਕਾਨ ਮਠਿਆਈ ਦੀ ਸੀ, ਉਹ ਉੱਥੇ ਕਰਦਾ ਸੀ, ਤੇ ਮੈਂ ਜ਼ਿਆਦਾ ਰਹੀ ਗੋਰਸੀਆਂ ਦੇ ਵਿੱਚ ਹੀ। ਠੀਕ। ਜਿੱਥੇ ਰਹਿਣਾ ਉੱਥੇ ਦਾਦਕਿਆਂ ਦੇ ਰਹੇ ਤੁਸੀਂ? ਹਾਂ, ਮੈਂ ਦਾਦਕਿਆਂ ਦੇ ਰਹੀ, ਦਾਦਿਆਂ ਦੇ ਤੇ ਚਾਚਿਆਂ ਦੇ ਕੋਲ। ਸਹੀ। ਉਹ ਬੇਟਾ ਹਨਾ ਸਾਨੂੰ ਨਗਾ ਲੈਣਾ ਚਾਚੇ ਹੁਣਾਂ ਨੇ, ਰੜ ਕੇ ਗਾਂ। ਫੇਰ ਬੇਟਾ ਬਰੇਤੀਆਂ ਪੈਣੀਆਂ, ਦਰਿਆਵਾਂ ਨੇ ਬੱਚਾ ਉੱਤਰ ਜਾਣਾ। ਇੱਕ ਸੰਸਾਰ ਜਾਨਵਰ ਆ, ਉੱਧਰਲਿਆਂ ਨੂੰ ਸਾਰਾ ਪਤਾ, ਸੁਣਦੇ ਹੋਣੇ ਗੱਲ, ਇਹਨਾਂ ਨੂੰ ਸਾਰਾ ਪਤਾ। ਸੰਸਾਰ ਜਾਨਵਰ ਆ, ਬਹੁਤ ਵੱਡਾ, ਉਹਦਾ ਮੂੰਹ ਕਦੇ ਕਿਤਾਬਾਂ ਤੇ ਵੀ ਦੇਖਿਆ ਹੋਣਾ। ਇਦਾਂ ਮਗਰਮੱਛ ਦੀ ਗੱਲ ਕਰਦੇ। ਉਹ ਨਾ ਬੰਦਾ ਉਹਨੇ ਸਾਬਤਾ ਖਾਧੇ ਨੂੰ 8-9 ਦਿਨ ਸੀ। ਅੱਛਾ। ਤੇ ਮੈਂ ਇੱਦਾਂ ਨਾ ਚਾਟੀਆਂ ਛੋਟੀਆਂ ਕੁੜੀਆਂ ਨੇ ਲੈ ਲੈਣੀਆਂ, ਦਰਿਆਵਾਂ ਦੇ ਪਾਣੀ ਦੇ ਵਿੱਚ ਮਈਆਂ ਦਾ ਖਲ ਵਡੇਵਾ ਹਰ ਚੀਜ਼ ਵਿੱਚ ਭੇਣੀ। ਜਦ ਅਸੀਂ ਗਈਆਂ ਤੇ ਉਹ ਬਰੇਤੀ ਦੇ ਉੱਤੇ ਸੰਸਾਰ ਇੱਥੋਂ ਲਾ ਕੇ ਇੱਥੋਂ ਤੱਕ ਖਿਲਰਿਆ ਪਿਆ, ਤੇ ਉਹ ਜਿਹੜਾ ਵਿੱਚ ਉਹਨੇ ਸਾਬਤਾ ਨਗਾਇਆ ਸੀ ਨਾ, ਉਹ ਬੇਟਾ ਏਦਾਂ ਹਿੱਲੇ ਵਿੱਚ ਹਜੇ ਜਿੰਦਾ। ਅੱਛਾ। ਨੂਰਪੁਰੇ ਵੱਡਿਓ ਉਹਨੇ ਖਾਧਾ ਸੀ, ਜਦ ਚੜਾ ਆਇਆ। 8 ਦਿਨ ਸੀ ਉਹਦੇ ਪੇਟ ਦੇ ਵਿੱਚ। ਵਾਹ ਜੀ ਵਾਹ। ਬੰਦਾ ਹਜੇ ਜਿੰਦਾ ਸੀ ਬੰਦਾ ਹਜੇ। ਬੜੀ। ਤੇ ਅਸੀਂ ਨਾ ਉੱਥੇ ਉਹ ਚਾਟੀਆਂ ਰੱਖਤੀਆਂ ਪਾਣੀ ਵਾਲੀਆਂ। ਜਿਹਨੂੰ ਮੋਲਾ ਰੱਖਿਆ ਉਹਨੂੰ ਕੌਣ ਚੱਕੇ? ਕੌਣ ਮਾਰੇ ਪੁੱਤ। ਅਸੀਂ ਨਾ ਘਰ ਨੂੰ ਭੱਜੇ ਆਈਆਂ, ਅਸੀਂ ਵੀ ਸਾਰੀਆਂ ਹੀ ਸਹੇਲੀਆਂ 5-4 ਸੀ। ਮੈਂ ਚੱਲ ਕੇ ਚਾਚੇ ਨੂੰ ਦੱਸੀਏ ਘਰ ਆ। ਚਾਚਾ ਕਹਿੰਦਾ ਕੀ ਹੋਇਆ, ਤੂੰ ਨਵਾਂ ਹੀ ਪਾੜਾ ਪਾਵੇਂਗੀ? ਨਵਾਂ ਨਹੀਂ, ਇੱਕ ਭਾਈ ਕਿੱਡਾ ਬੜਾ ਲੰਮਾ ਹੈ ਨਾ ਬਰੇਤੀ ਦੇ ਉੱਤੇ ਪਿਆ, ਨਿਆਣਿਆਂ ਦੀਆਂ ਜਿੱਦਾਂ ਦੀਆਂ ਗੱਲਾਂ ਹੁੰਦੀਆਂ, ਤੇ ਹੈ ਨਾ ਉਹਦੇ ਢਿੱਡ ਦੇ ਵਿੱਚ ਆਇਆ ਕੁਛ ਹੁੰਦਾ। ਕਹਿੰਦਾ ਬਸ ਮਗਰਮੱਛ ਦੇਖ ਆਈਏ, ਤੇ ਇਹ ਹੁਣ ਬੰਦਾ ਖਾਧਾ ਹੁਣ ਬੱਚਾ ਉਹ ਆ ਗਿਆ। ਤੇ ਨੂਰਪੁਰਿਓਂ ਬੰਦੇ ਚੱਲੇ ਘੋੜੀਆਂ ਤੇ, ਹਾਏ ਹਾਏ ਹਾਏ, ਲੱਭਦੇ ਲਵਾਉਂਦੇ। ਜਿਹਦਾ ਉਹ ਨੌਜਵਾਨ ਉਹਨਾਂ ਨੇ ਖਾਧਾ ਸੀ, ਖਰੇ ਕਿੰਨੇ ਦਿਨ ਭੁੱਖੇ ਤੱਸੇ ਉਹ ਵਿਚਾਰੇ। ਚਾਚੇ ਨੇ ਰਾਤੀ ਲੈ ਲਈ, ਲੈ ਕੇ ਪੁੱਤਾਂ ਦੇ ਲਵੇ ਇੱਥੋਂ ਗਲ ਤੋਂ ਪਾ ਕੇ ਨਾ ਵੱਢ ਦਿੱਤਾ, ਚੀਰ ਦਿੱਤਾ। ਉਹ ਚੀਰ ਦਿੱਤਾ।
ਮਾਰੀ ਜਾਣਾ ਸੀ ਉਹਨੇ। ਉਹਦਾ ਇੱਕ ਲਫੜਾ ਇੱਧਰ ਹੋ ਗਿਆ ਕਿ ਇੱਧਰ ਹੋ ਗਿਆ, ਵਿੱਚੋਂ ਜੀ ਫੜਿਆ ਉਹਨੇ ਜਿੱਦਾਂ ਲਾ ਬੇਟਾ ਜਿਵੇਂ ਮੈਂ ਸਵਾਈ ਦੀ ਕਟਰੂ ਲਿਬੜਿਆ ਨਹੀਂ ਹੁੰਦਾ, ਉਹ ਪੁੱਤ ਇਦਾਂ ਲਿਬੜਿਆ ਹੋਇਆ। ਉਹ ਬਾਹਰ ਚਾਚੇ ਨੇ ਵਿਚਾਰੇ ਨੇ ਇਦਾਂ ਆਪਦਾ ਸਾਫਾ ਵੀ ਲੈ ਕੇ ਤੇ ਇਦਾਂ ਫਿਰ ਉਹਨੇ ਅੱਖਾਂ ਕਰੀਆਂ, ਇਦਾਂ ਅੱਖਾਂ ਖੁੱਲੀਆਂ। ਕਹਿੰਦਾ ਹੋਸ਼ ਕਰ, ਮੈਂ ਤੈਨੂੰ ਜੀਂਦੇ ਨੂੰ ਕੱਢ ਲਿਆ, ਡਰਨਾ, ਹੁਣ ਤੂੰ ਬਚ ਗਿਆ। ਉਹ ਜਰਾ ਕਿ ਜਦੋਂ ਉਹਨੂੰ ਹੋਸ਼ ਆਈ ਨਾ, ਉਹਨੇ ਅੰਗ ਮੰਗ ਸੁੱਤੇ ਹੋਏ ਇੱਦਾਂ ਕਰੇ। ਅਸੀਂ ਵੀ ਖੜੀਆਂ ਪਾਰ ਲਈ ਖੰਡੇ ਤੇ ਦੇਖੀਏ ਸਾਰਾ ਕੁਝ ਦੇਖ। ਮੈਂ ਚਾਚਾ ਅਸੀਂ ਆ ਜਾ ਮਾਦਰ ਚੌਦਾਂ ਨਾ ਹੁੰਦਾ, ਆਉਣਾ ਕਿੱਥੇ, ਸਾਡੇ ਕੋਲ ਨਾ ਆਇਓ ਤੁਸੀਂ। ਮੈਂ ਆਪੇ ਇਹ ਵਿਚਾਰਾ ਨੰਗਾ ਪਿੰਡ ਨੂੰ ਘਰ ਗਈਆਂ, ਜਾ ਕੇ ਕੱਪੜੇ ਗਲ ਗਏ, ਕਮੀਜ਼ ਵੀ ਉਹਦੀ ਗਲ ਗਈ, ਸਲਵਾਰ ਜਾਂ ਚਾਦਰ ਸੀ ਉਹ ਵੀ ਪੁੱਤ ਉਹਦੀ ਗਲ ਗਈ। ਤੇ ਉਹਦੇ ਫਿਰ ਚਾਚਾ ਮੁੰਡਾ ਗਿਆ ਘੁਮਿਆਰਾਂ ਦਾ ਸੀ, ਤੁੱਲਾ ਉਹਦਾ ਨਾਂ ਸੀ। ਉਹ ਜਾ ਕੇ ਮੇਰੇ ਚਾਚੇ ਨੂੰ ਕੱਪੜੇ ਫੜਾ ਕੇ ਆਇਆ। ਉਹਨੇ ਫਿਰ ਉੱਥੇ ਨਹਾਇਆ, ਉਹ ਬੰਦਾ ਜਿਹੜਾ ਸੀ, ਨਹਾ ਕੇ ਤੋਂ ਜਿਹੜੇ ਕੱਪੜੇ ਸੀ ਉਹਦੇ ਪਾ ਕੇ ਤਾਂ ਫਿਰ ਦੋਹਾਂ ਪਾਸਿਆਂ ਤੋਂ ਫੜ ਕੇ ਤੁਰਨਾ ਹੋਵੇ। ਉਹਦੀਆਂ ਲੱਤਾਂ ਵੀ ਪੁੱਤ ਕੰਮ ਨਾ ਕਰਨ, ਲਿਆ ਕੇ ਤਾਂ ਘਰ ਲੈ ਆਉਂਦਾ। ਉਹ ਜਿਹੜੇ ਪਿੱਛੋਂ ਨੂਰਪੁਰੋਂ ਚੱਲੇ ਸੀ, ਬਲੀਪੁਰਾ ਨੂਰਪੁਰਾ ਨੇੜੇ ਇੱਕ ਵੱਡਾ ਵੱਜਦਾ ਸੀ, ਇੱਕ ਛੋਟਾ ਵੱਜਦਾ ਸੀ। ਉਹ ਉੱਥੇ ਆ ਕੇ ਖੜ ਗਏ। ਉੱਥੇ ਫਿਰ ਨਿਆਣਿਆਂ ਨੇ ਦੱਸਤਾ ਬਈ ਹਨਾ ਤੁਹਾਡਾ ਬੰਦਾ ਇੱਧਰ ਆ, ਰੂਪਰਾ ਮਾਪੇ ਰੂਪਰਾ ਆਖਾ ਹੁੰਦੇ ਸੀ ਮੇਰੇ, ਵੀ ਹਨਾ ਇੱਥੇ ਇਹਨਾਂ ਦੇ ਘਰ ਆ। ਤੇ ਉਹ ਜਿਹੜਾ ਮਰਿਆ ਪਿਆ ਉਹਦੇ ਵਿੱਚੋਂ ਕੱਢ ਕੇ ਲੈ ਗਿਆ ਭਾਈ। ਉਹ ਵਿਚਾਰੇ ਜਿੰਨੇ ਸੀ 12-13 ਬੰਦੇ ਸਾਰੇ ਪਹੁੰਚੇ ਉੱਥੇ, ਸਾਰੇ ਸਾਡੇ ਘਰ ਚਲੇ ਗਏ। ਤੇ ਉਹ ਫਿਰ ਉਹ ਜਮਿਆ ਤੁਸੀਂ ਬੈਠੇ ਇੱਦਾਂ, ਫਿਰ ਮੈਨੂੰ ਸੱਦ ਲਿਆ। ਕਹਿੰਦਾ ਬੇਟਾ ਕਿੱਦਾਂ ਦੇਖਿਆ? ਮੈਂ ਇੱਦਾਂ ਦੇਖਿਆ ਸੀ, ਅਸੀਂ ਇੱਦਾਂ ਅਸੀਂ ਫਿਰ ਚਾਚੇ ਨੂੰ ਸੱਦ ਕੇ ਲਗਾਈਆਂ, ਸ਼ੇਰੇ ਦਾ ਢਿੱਡ ਪਾੜਿਆ। ਮੇਰੇ ਚਾਚੇ ਨੇ ਫਿਰ ਧੋ ਕੇ ਕੱਪੜੇ ਹੋਰ ਪਾਏ। ਉਹ ਵਿਚਾਰੇ ਸਾਰੇ ਪੈਰਾਂ ਨੂੰ, ਸਾਡਾ ਬੰਦਾ ਵਿਚਾਰਾ ਪੁੱਤੋ ਸਾਰੇ ਹੀ ਪੈਰਾਂ ਨੂੰ ਪੈਣ। ਅੱਲਾ ਮਾਫੀ ਦੇਵੇ, ਬੰਦਾ ਉਹਨਾਂ ਦਾ ਬਚ ਗਿਆ, ਨੇਕੀ ਕੀਤੀ ਦੇਖਿਆ। ਜਿਵੇਂ ਕਹਿੰਦੇ ਜਿਹਨੂੰ ਰੱਖੇ ਰੱਬ ਉਹਨੂੰ ਮਾਰੇ। ਹਾਂਜੀ ਬਿਲਕੁਲ। ਲੇਕਿਨ ਜਿਹੜਾ ਇੰਡੀਆ ਦਾ ਸਿਲਸਿਲਾ ਨਾ ਪੁੱਤ, ਮੈਨੂੰ ਅੱਜ ਤੱਕ ਨਾ ਮੇਰੇ ਸਾਈਂ ਨੂੰ ਭੁੱਲਿਆ, ਇਹਨਾਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ। ਇੰਡੀਆ ਮੈਂ ਨਹੀਂ ਭੁੱਲ ਸਕਦਾ ਜੀ, ਜਿੱਥੇ ਬੰਦਾ ਜੰਮਿਆ ਪਲਿਆ ਖੇਡਿਆ ਜਵਾਨ ਹੋਇਆ। ਇੱਕ ਦੇ ਨਾਂ ਸੁੱਚਾ, ਸੁੱਚਾ ਸਿੰਘ ਨਾ ਹੀ ਸੁੱਚਾ ਸੀ ਉਹਦਾ। ਉਹ ਸਾਡੇ ਘਰ ਚ ਕੰਮ ਕਰਦੇ। ਤੇ ਹੋਰ ਜਿਹੜੇ ਚਾਚੇ ਤੁਹਾਡੇ ਕੋਲ ਸਿੱਖ, ਔਰ ਜਿਹੜੇ ਤੁਹਾਡੇ ਚਾਚਿਆਂ ਦੇ ਕੋਈ ਦੋਸਤ ਸੀਗੇ ਜਾਂ ਤੁਹਾਨੂੰ ਧੀ ਪੁੱਤ ਕਹਿ ਕੇ ਜਿਹੜੇ ਮਤਲਬ ਆਉਂਦੇ ਹੁੰਦੇ ਸੀ, ਉਹਨਾਂ ਚ ਕਿਸੇ ਦਾ ਨਾਂ ਯਾਦ? ਪੁੱਤ ਉਹਨਾਂ ਦੇ ਨਾਮਾਂ ਦਾ ਨਹੀਂ ਪਤਾ, ਉਦੋਂ ਬਚਪਨਾ ਸੀ ਨਾ, ਅਸੀਂ ਚਾਚਾ ਹੀ ਕਹਿ ਦਿੰਦੀਆਂ ਸੀ। ਹਾਂਜੀ ਇਹ ਵੀ ਗੱਲ ਹੈ। ਚਾਚਾ ਹਨਾ ਰੋਟੀ ਖਾ ਲਓ, ਖਾਣਾ ਖਾ ਲਓ, ਅੱਬਾ ਬੁਲਾਉਂਦੇ ਆ ਤੁਹਾਨੂੰ, ਬਸ ਆ ਘਰ ਅੰਦਰ ਵਿਛਾ ਦੇਣਾ। ਉਂਝ ਕੋਈ ਨਾਮ ਹੋਵੇ ਕੁਜ਼ੀਨ ਦੇ ਵਿੱਚ? ਚੰਨਣ ਸੀ, ਹਾਂ। ਇੱਕ ਸੁੱਚਾ ਸੀ, ਇੱਕ ਰਲਾ ਸੁਨਿਆਰਾ ਸੀ। ਉਹ ਟੁੰਬਾ ਬਣਾਉਂਦਾ ਹੁੰਦਾ ਸੀ, ਉਹ ਸਾਡੇ ਚੱਕ 'ਚ ਹੀ ਰਹਿੰਦਾ ਸੀ। ਉਹ ਹਮੇਸ਼ਾ ਹੀ ਖਾਣਾ ਸਾਡੇ ਘਰ ਚੋਂ ਖਾਂਦਾ। ਤੇ ਬੇਬੇ ਜੀ ਜਦੋਂ ਤੁਹਾਡਾ ਆਪਣੇ ਤੁਸੀਂ ਐਲਾਨ ਸੁਣੇ, ਫਿਰ ਉਹ ਜਰਾ ਸੁਣਾਓ ਨਾ ਵੀ ਇੱਥੇ ਤੱਕ ਦਾ ਪਾਕਿਸਤਾਨ ਦਾ ਸਫ਼ਰ ਦੇ ਵਿੱਚ ਕੀ ਮੁਸ਼ਕਲਾਂ ਆਈਆਂ, ਕਿੱਦਾਂ ਉਹ ਸਫ਼ਰ ਰਿਹਾ? ਮੈਂ ਸਭ ਕੁਝ ਤੁਹਾਨੂੰ ਦੱਸ। ਮੇਰਾ ਖਾਨਦਾਨ ਬਹੁਤ ਵੱਡਾ ਸੀ, 22-23 ਜੀ ਸੀ ਬੇਟਾ। ਅਸੀਂ ਜਿਹੜਾ ਮਾਰਚ ਸੀ ਜਿਸ ਵੇਲੇ ਬੇਟਾ, ਹੁਣ ਮੈਂ ਕੀ ਦੱਸਾਂ ਤੁਹਾਨੂੰ, 200-250 ਸੰਗਲ ਲਾ ਦਿੱਤੇ। ਰੰਬ ਦੀਆਂ ਗਾਈਆਂ, ਬੱਚੇ, ਬਲਦ ਘਰੋਂ ਕੱਢ ਦਿੱਤੇ। ਜਿਹੜੇ ਚੂੜੇ ਜਾਂ ਸਿੱਖ ਮੇਰੇ ਘਰ ਦੇ ਵਿੱਚ ਕੰਮ ਕਰਦੇ ਸੀ ਨਾ, ਮੇਰੇ ਮਾਪਿਆਂ ਦੇ ਪੁੱਤ, ਉੱਥੋਂ ਸਾਨੂੰ ਪਾਣੀ ਪੀਣ ਦਾ ਹੁਕਮ ਨਹੀਂ ਹੋਇਆ। ਪਾਣੀ ਪੀਣ ਦਾ ਮੁਹੱਬਤਾਂ ਨਿਕਲਣ ਸਿੱਖਦੇ ਸਿੱਖੀ। ਦਾਣੇ ਮੁੱਕ ਗਏ, ਐਲਾਨ ਹੋ ਗਿਆ, ਕੋਈ ਕੁੱਲੀਆਂ 'ਚ ਲੋਕ ਗਿਆ, ਅੱਗਾਂ ਨੂੰ ਝੱਲਾਂ ਨੂੰ ਅੱਗਾਂ ਲਾ ਤੇ ਬਹੁਤ ਚੱਲ ਸੀ ਸਾਡੇ ਵੱਲ, ਦੋਹਾਂ ਦਰਿਆਵਾਂ ਦੇ ਚਾਲਾਂ ਕਹਿੰਦੇ ਨੇ। ਠੀਕ ਆ। ਇੱਕ ਢੰਨ ਸੀਗੀ ਬਹੁਤ, ਉਹ ਤਾਂ ਨਿਰੇ ਸੂਰ ਰਹਿੰਦੇ ਸੀ ਨਾ। ਇੰਡੀਆ ਸੂਰ ਬਹੁਤ ਆ। ਤੇ ਜਿਸ ਵੇਲੇ ਬੇਟਾ ਅੱਗਾਂ ਲਾਗੇ ਲੁਕ ਗਏ ਕਿੱਥੇ ਹਨਾ, ਸਿੱਖ ਚੂੜੇ ਇਹ ਡਰਦੇ ਪਾਣੀ ਤੋਂ ਸੀ, ਮੁਸਲਮਾਨ ਨਹੀਂ ਡਰੇ। 9 ਦੇਗਾਂ ਸੀ, 9 ਹੀ ਸਿੜਤੀਆਂ ਦਰਿਆ 'ਚ ਸੀ। ਤੇ ਭਾਂਡੇ ਤਾਂ 9 ਸੰਦੂਕ ਸੀ, ਉਹ ਵੀ ਬਰਬਾਦ, ਅੰਦਰ ਵੜ ਕੇ ਫੱਟੀਆਂ ਭੰਨਤੀਆਂ ਸੀ। ਰਹਿਣਾ ਸੀ ਵੀ ਕੁਛ ਨਹੀਂ ਦਿੱਤਾ। ਸਹੀ। ਮੁੜ ਕੇ ਵੀ ਜਿਹੜੇ ਚੂੜੇ ਮੇਰਿਆਂ ਚਾਚਿਆਂ ਨਾਲ ਕੰਮ ਕਰਦੇ ਸੀ, ਮੇਰੇ ਮਾਪਿਆਂ ਨਾਲ, ਉਹ ਇੱਦਾਂ ਬੈਠੇ ਆ ਨਾ, ਮੇਰਾ ਹੀ ਸਾਈਂ
ਇਹਨਾਂ ਦਾ ਤਾਇਆ ਜੀ ਵੱਡਾ ਜਿਹੜਾ ਅਬਦੁਲ ਗਫੂਰ ਜੀ ਦਾ ਨਾਂ ਲੈ ਕੇ ਹਟੀ ਹਾਂ ਮੈਂ। ਉਹ ਸਾਇੰਸ ਸੀ ਮੇਰਾ, ਅੱਲਾ ਨੂੰ ਪਿਆਰਾ ਹੋ ਗਿਆ। ਉਹ ਗਿਆ ਹੈ ਨਾ ਵੀ ਸਾਨੂੰ ਚਲੋ ਭੜੋਲੇ ਭਰੇ ਸੀ ਕਣਕ ਤੇ ਜਾਂ ਕੁਛ ਸੀ, ਅਸੀਂ ਕੈਂਪ ਦੇ ਵਿੱਚ ਭੁੱਖੇ ਮਰਦੇ ਹਾਂ। ਪੁੱਤ 12 ਘੋੜੀਆਂ ਸੀ ਮਾਪਿਆਂ ਦੀਆਂ। ਕਿਆ ਬਾਤ, ਕੀ ਦੱਸਾਂ ਮੈਂ ਤੈਨੂੰ। ਮਾਣ ਜੱਟ ਸੀਗੇ ਨਾ ਜੀ। ਨਹੀਂ ਨਾਲੇ ਸਿੱਖ ਆਪੇ ਸਿੱਖ ਬੇਈਮਾਨ ਨਿਕਲੇ, ਉਹੀ ਮੇਰੇ ਮਾਪਿਆਂ ਨਾਲ ਖਾਣ ਵਾਲੇ, ਉਹਨਾਂ ਨੇ ਬੇਈਮਾਨੀਆਂ ਕੀਤੀਆਂ। ਸਹੀ ਆ ਕੇ ਕਹਿੰਦਾ ਕਿ ਉਹ ਬਦਰਿਆ, ਕਹਿੰਦਾ ਕੀ ਆ ਗਫੂਰਾ, ਕਹਿੰਦਾ ਯਾਰ ਪਾਣੀ ਕੋ ਚੱਲ, ਕਹਿੰਦਾ ਪਾਣੀ ਕਿੱਥੋਂ ਯਾਰ, ਕਹਿੰਦਾ ਅਸੀਂ ਭੁੱਖੇ ਮਰ ਗਏ, ਸਾਨੂੰ ਦਾਣੇ ਵੀ ਸਿਰ ਦੇ ਦਿਓ। ਹੈ ਨਹੀਂ ਕਹਿੰਦਾ ਦਾਣੇ ਦੂਣੇ ਇੱਥੋਂ ਚੱਲ। ਜਿਹੜੇ ਮੇਰੇ ਚੂੜੀਆਂ ਮੇਰੇ ਘਰ ਦੇ ਵਿੱਚ ਆ ਕੇ ਚੱਕੀਆਂ ਪੀਂਦੀਆਂ ਮਾਲ ਲਈ ਵੰਡਾ ਡਲਦੀਆਂ ਸੀ, ਉਹੀ ਚੂੜੀਆਂ ਸਿੱਖਣੀਆਂ ਉਹੀ ਪੁੱਤ ਦੁਸ਼ਮਣਾ ਹੋ ਗਈਆਂ। ਅਤੇ ਉਹ ਜਿਹੜੀ ਇੰਡੀਆ ਹੈ ਉਹ ਪੁੱਤ ਭੁੱਲਣ ਵਾਲੀ ਨਹੀਂ, ਮੁਲਕ ਬਹੁਤ ਸੋਹਣਾ ਉਹ, ਉੱਥੇ ਭੁੱਖਾ ਨਹੀਂ ਮਰ ਸਕਦਾ ਕਿਉਂਕਿ ਉੱਥੇ ਮੇਰੇ ਮਾਪਿਆਂ ਦਾ ਪੂਰਾ ਮਰੱਬਾ ਸੀ, ਜਿਹੜੀ ਮਾਰੂ ਜ਼ਮੀਨ ਸੀ। ਕਿਆ ਬਾਤ। ਛੋਲਿਆਂ ਦਾ ਛੱਟਾ ਦਇਆਉਣਾ, ਦੜੋ ਦੜ ਛੋਲੇ ਫੁੱਟਣੇ, ਬੇਜਣਾ ਫੁੱਟਣੀਆਂ, ਜੌਂ ਫੁੱਟਣੇ, ਮੋਠ ਹੋ ਜਾਣੇ, ਮਸਰ ਹੋ ਜਾਣੇ, ਪੁੱਤਾ ਹਰ ਦਾਲਾਂ, ਪਾਣੀ ਇੱਕ ਨਹੀਂ ਜਾ ਕੇ ਲਾਉਣਾ। ਕਿਆ ਬਾਤ। ਅੱਲਾ ਨੇ ਉੱਤੋਂ ਬਾਰਿਸ਼ ਕਰਨੀ, ਫਸਲ ਹੋ ਜਾਣੀ। ਤੇ ਜਿਹੜੀ ਸੀ ਬੇਟਦੀ ਜ਼ਮੀਨ, ਉਹਨੂੰ ਬੇਟਦੀ ਕਹਿੰਦੇ ਸੀ ਅਸੀਂ। ਉੱਥੇ ਸਾਡੇ ਖੂਹ ਲੱਗੇ ਸੀ, ਖੂਹ ਲੱਗੇ। ਪੁੱਤ ਸਾਰੀ ਰਾਤ ਅਸੀਂ ਖੂਹ ਬੋਲਦਾ ਨਾ ਨਹੀਂ ਜਾਂ ਬੋਤਿਆਂ ਨਾ ਨਹੀਂ ਬਲਦ ਬਲਦੀ ਸੀ ਬਲਦ। ਮੈਂ ਆਪ ਉਹ ਹਲਟੀਆਂ ਗੇੜੀਆਂ, ਟਿੰਡਾਂ ਵਾਲੇ ਖੂਹ ਮੈਂ ਆਪ ਗੇੜੇ। ਕਿਆ ਬਾਤ। ਸਾਰੀਆਂ ਰਾਤਾਂ ਮੈਂ ਚਾਚਿਆਂ ਦੇ ਨਾਲ ਪਾਣੀ ਲਾਉਣਾ। ਵਾਹ ਜੀ। ਤਾਂ ਕਿੱਦਾਂ ਮੁਹੱਬਤਾਂ ਭੁੱਲਣਾ, ਇੰਨਾ ਕੁਝ ਛੱਡ ਕੇ ਆਏ ਆ। ਤੇ ਉੱਥੋਂ ਫਿਰ ਤੁਸੀਂ ਨਿਕਲੇ, ਆਪਣਾ ਸਾਰਾ ਕੁਝ ਦਰਿਆ ਬੁਰਦ ਕਰਕੇ ਤਬਾਹ ਕਰ ਦਿੱਤਾ ਸੀ ਸਭ ਕੁਛ, ਕਿਉਂਕਿ ਸਾਡੇ ਵੀ ਦਿਲ ਦੇ ਵਿੱਚ ਇਹ ਸੀ। ਫਿਰ ਅਸੀਂ ਪੁੱਤ 1 ਮਹੀਨਾ ਰੋਲੇ ਆ। ਅੱਛਾ, ਇੱਧਰ ਉੱਧਰ ਜੰਗਲ 'ਚ ਹੀ। ਜਿਹੜਾ ਮੰਡਾਂ 'ਚੋਂ ਰੜ ਕੇ ਵੜਦੇ ਸੀ ਨਾ, ਉਹਨਾਂ ਹੀ ਬੂਝਿਆਂ 'ਚ ਲੁਕੇ ਰਹੇ ਆ। ਆਏ ਹਾਏ ਹਾਏ। ਅੱਛਾ, ਇੱਧਰ ਵੀ ਅੱਗ ਲੱਗ ਗਈ, ਇੱਧਰ ਵੀ ਹਲੋ ਲਾਲਾ ਹੋ ਗਈ, ਇੱਧਰ ਵੀ ਹੋ ਗਈ। ਤੇ ਚੁੱਪ ਕਰਕੇ ਗੋਲੀਆਂ ਚੱਲਣੀਆਂ ਪੁੱਤ, ਤੋਪਾਂ ਦੇ ਖੜਕੇ ਆਉਣੇ, ਬਹੁਤ ਮੁਸੀਬਤ ਦੇ ਵਿੱਚ। ਫਿਰ ਉੱਥੋਂ ਕਿੱਦਾਂ ਨਿਕਲੇ? ਉੱਥੋਂ ਪੁੱਤ ਫਿਰ ਐਲਾਨ ਹੋ ਗਿਆ ਸੀ ਵੀ ਤੁਹਾਨੂੰ ਹੁਕਮ ਹੋ ਗਿਆ, ਇੱਕ ਤਾਂ ਛਲੇਪਰੇ ਜਿੱਥੇ ਦਾ ਮੈਂ ਨਾਂ ਲਿਆ ਸਿੱਧਵਾਂ ਦਾ, ਉੱਥੇ ਕੈਂਪ ਲੱਗਣਾ। ਇਹ ਜਿਹੜਾ ਸਾਡੇ ਵਾਲਾ ਕੈਂਪ ਸੀ ਪੋਤੇ ਲੁਕੋਇਆ ਸੀ, ਉਧਰਲਿਆਂ ਨੇ ਸਿੱਖਾਂ ਨੇ ਇਹ ਮਾਰਨਾ ਸੀਗਾ, ਸਮਝੀ ਨਹੀਂ ਸੀ ਆਉਣ ਦੇਣਾ ਇਹਨਾਂ ਨੇ। ਅੱਛਾ, ਕੰਪ ਬਣ ਗਿਆ, ਕੋਈ ਕਿਤੇ ਲੱਗ ਗਿਆ, ਕੋਈ ਕਿਤੇ ਲੱਗ ਗਿਆ, ਸਾਡਾ ਸਿੱਧਵੀਂ ਲੱਗ ਗਿਆ। ਠੀਕ। ਸਿੱਧਵਾ ਕਹਿੰਦੇ ਚੰਗੇ ਭਲੇ ਸਿੱਖ ਜਾਣਦੇ ਬੁੱਝਦੇ, ਮੇਰੇ ਦਾਦੇ ਕੋਲੇ ਆਉਣ ਵਾਲੇ, ਔਰ ਦਾਦਾ ਇਦਾਂ ਦਾ ਹਕੀਮ ਜਿਨਾ ਸੀ ਜਿਹਨੇ ਕੋਈ ਇਲਾਜ। ਮਾਮਦੀਨ। ਹਾਂ, ਮਾਮਦੀਨ ਹੋ ਕੀ ਕਹਿੰਦੇ ਸੀ ਉਹਨੂੰ? ਮਾਮਦੀਨ ਜਰਾ ਹਿਕਮਤ ਕਰਦਾ। ਉੱਥੇ ਕੋਰਟ 'ਚ ਕਰਦਾ ਸੀ ਨਹੀਂ, ਇੱਥੇ ਗੋਰਸੀ 'ਚ। ਹਾਂ, ਜ਼ਿਆਦਾ ਇਹ ਹੰਬੜਾਂ 'ਚ ਹੀ ਰਿਹਾ ਸੀ ਮੇਰੇ ਦਾਦੇ ਤੋਂ। ਘੋੜੀਆਂ ਤੇ ਚਲੇ ਜਾਣਾ, ਆ ਜਾਣਾ। ਅੱਛਾ, ਫੇਰ ਤੁਹਾਡੇ ਵਾਲਾ ਕੈਂਪ ਜਿਹੜਾ ਸੀ ਉਹ ਮਤਲਬ ਉਹ ਪੁੱਤ ਮੈਂ ਤੁਹਾਨੂੰ ਦੱਸਦੀ ਨਾ, ਬੜਾ ਵਕਤ ਭਰਿਆ। ਨੌਜਵਾਨਾਂ ਬੇਟੀਆਂ ਪੁੱਤ ਰਾਤ ਨੂੰ ਬੈਟਰੀਆਂ ਲੈ ਲੈਣੀਆਂ, ਲੈ ਕੇ ਧੀਆਂ ਦੇਖਣੀ, ਕਿਹੜੀ ਜਵਾਨਾ ਕਿਹੜੀ ਬਾਲਗ। ਪੁੱਤ ਜਿਹੜੀਆਂ ਮੁਸੀਬਤਾਂ ਅਸੀਂ ਭਰੀਆਂ ਨਾ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਮੁਹੱਬਤ ਵੀ ਆਉਂਦੀ ਆ, ਲੇਕਿਨ ਉਹਨਾਂ ਦੀਆਂ ਕਰਤੂਤਾਂ ਤੋਂ ਨਫ਼ਰਤ ਵੀ ਆ ਗਈ ਆ। ਨਹੀਂ ਪਤਾ ਮਾਂ ਜੀ, ਤੁਹਾਨੂੰ ਵੀ ਪਤਾ ਹੋਣਾ, ਬਹੁਤ ਘੱਟ ਲੋਕ ਸੀਗੇ ਜਿਹੜੇ ਇਦਾਂ ਦੇ ਸੀਗੇ। ਜ਼ਿਆਦਾ ਲੋਕ ਮਤਲਬ ਇਦਾਂ ਹੀ ਸੀ ਵੀ ਆਪਣਾ ਆਪ ਬਚਾਉਂਦੇ ਫਿਰਦੇ ਸੀਗੇ। ਹਰ ਬੰਦਾ ਹੀ ਨਹੀਂ, ਇੱਕ ਤਰ੍ਹਾਂ ਦਾ ਬੜੇ ਖਾਨਦਾਨੀ ਲੋਕ ਆ ਜਿਨ੍ਹਾਂ ਨੇ ਬੜੀਆਂ ਨੇਕੀਆਂ ਵੀ ਕੀਤੀਆਂ ਵਾ, ਇੱਧਰ ਉੱਧਰ ਤੱਕ ਛੱਡ ਕੇ ਵੀ ਆਏ ਆ। ਬਸ ਕਈਆਂ ਨੇ ਅੱਖਾਂ ਵੀ ਬਦਲ ਲਈਆਂ। ਨੀਚਾਂ ਦੀ ਅਸ਼ਨਾਈ ਕੋਲੋਂ ਕੁਝ ਵੀ ਫੈਜ਼ ਨਾ ਪਾਇਆ, ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ। ਜਿਹੜੇ ਨੀਚ ਸੀਗੇ ਨਾ, ਉਹਨਾਂ ਨੇ ਨੀਚ ਹਰਕਤਾਂ ਕੀਤੀਆਂ, ਜਿਹੜੇ ਖਾਨਦਾਨੀ ਸੀ ਉਹਨਾਂ ਨੇ ਚੰਗੀਆਂ ਹਰਕਤਾਂ ਕੀਤੀਆਂ। ਕੋਈ ਨਹੀਂ ਜਿਹੜੀ ਕੋਈ ਬੇਟੀ ਦੇਖ ਚੱਕਲ ਜਾਣਾ, ਚੁੱਕ ਜਾਣ, ਕੀ ਖਰਾਬੇ ਕਰਨੇ ਆ। ਅਸੀਂ ਤਾਂ ਨਿਆਣੀਆਂ ਸੀ ਤੇ ਮਾਪਿਆਂ ਨੇ ਸਾਰੀ ਰਾਤ ਜਾਗਦੇ ਰਹਿਣਾ, ਹੈ ਨਾ। ਚਾਚਿਆਂ ਨੇ ਇੱਦਾਂ ਫਿਰਦੇ ਰਹਿਣਾ, ਜੀਜਾ ਨੂੰ ਮੈਨੂੰ ਤਾਂ ਇੱਕ ਥਾਂ ਪਾ ਦੇਣਾ, ਪੁੱਤ ਮੂੰਹ ਤੋਂ ਪੱਲਾ ਨਾ ਲਾਏ, ਉੱਥੇ ਸਿੱਖ ਆ ਬੜੇ, ਮੁੰਡੇ ਆ ਬੜੇ, ਉਹ ਨਾ ਹੋਵੇ। ਸਾਡੇ ਨਾਲ ਵੀ ਖਰਾਬਾ। ਇੱਕ ਘੋੜੀ ਪੁੱਤ ਲੈ ਕੇ ਆਏ, ਉਹ ਵੀ ਸਾਹਮਣੇ ਆ ਕੇ ਖੜ ਗਏ ਫੈਰ ਕਰਨ ਵਾਸਤੇ। ਅੱਛਾ, ਹਾਂ, ਵੀ ਇਹ ਘੋੜੀ ਖੋਣੀ ਉੱਥੋਂ।
ਉਹਦੇ ਇੱਥੇ ਕੋਈ ਚੀਜ਼ ਪਤਾ ਨਹੀਂ ਕੀ ਦੇਖਦੇ ਹੁੰਦੇ ਆ। ਅਸੀਂ ਤਾਂ ਉਦੋਂ ਨਿਆਣੀਆਂ ਘੋੜੀ ਦੀ ਪਛਾਣ ਆ ਨਾ ਜੀ। ਹਾਂ, ਇੱਥੋਂ ਦੇਖਣ ਜਦ ਉਹਦਾ ਉੱਤੇ ਜੇ ਬੁਰਕਾ ਪਾ ਜਦ ਉਹਦਾ ਚੱਕਣ ਤੇ ਸੀਨਾ ਦੇਖਣ ਲੈਗਾ। ਬੜਾ ਰੋਏ, ਉਦਣ ਵੀ ਬਹੁਤ ਰੋਏ ਸਾਡੇ। ਇਹ ਪੁੱਤ ਇਸ ਅੱਲਾ ਜਾਨਾ ਨਸੀਬ ਕਰੇ ਜਿਹਨੇ ਇਹ ਟਿਕਰੀ ਬਣਾਈ ਆ। ਆਹਾ ਇਹਨੂੰ ਪਤਾ ਨਹੀਂ ਕਿੱਥੋਂ ਪੁੱਤ ਕੀ ਗੁਆਰੇ ਦਾ ਆਟਾ, ਗੁਹਾਰੇ ਦਾ ਆਟਾ ਖਾਣ ਵਾਸਤੇ। ਪੁੱਤ ਜੇ ਕੋਈ ਬਿਮਾਰ ਹੋ ਗਿਆ ਉਹਦਾ ਇਲਾਜ ਹੈ ਨਹੀਂ ਉੱਥੇ। ਜਿਹੜੇ ਖੂਹ ਪੋੜੇ ਜਿਨ੍ਹਾਂ 'ਚ ਗੰਦ ਪੈਂਦਾ ਸੀ ਉਹਨਾਂ 'ਚੋਂ ਪਾਣੀ ਪੀਤਾ ਸੀ। ਉਹਨਾਂ ਦੀਆਂ ਮੌਣਾ ਵੀ ਹੈ ਨਹੀਂ ਸੀ ਲਾਮਾਂ ਦੀ ਤੇ ਬੰਦੇ ਏਦਾਂ ਵੱਡ ਮੌਣਾ ਵੀ ਨਹੀਂ ਸੀਗੀਆਂ ਤੇ ਫਿਰ ਮੀਂਹ ਦਾ ਪਾਣੀ ਜੋ ਗੰਦਾ ਮੰਦਾ ਸਾਰਾ ਉਹਦੇ ਵਿੱਚ ਪੈਂਦਾ ਰਿਹਾ। ਹੁਣ ਇਹ ਹੋਣਾ ਸੀ ਅੱਲਾ ਹੀ ਜਾਣਦਾ ਉਹਨੂੰ ਕਿੱਥੋਂ ਵਾਇਰਲੈਸ ਹੋਈ ਹੈ। ਕਾਇਦੇ ਆਜ਼ਮ ਨੂੰ। ਅੱਛਾ, ਜਦੋਂ ਬੇਟਾ ਉਹਨੂੰ ਪਤਾ ਲੱਗ ਗਿਆ ਵੀ ਇੱਕ ਕੈਂਪ ਗੁੰਮ ਆ, ਉਹ ਪੁੱਤ ਸਾਰੀ ਰਾਤ ਇਹ ਇੰਨਾ ਕੁ ਨੀਵਾਂ ਉਹ ਚੱਲਿਆ ਜੀ ਪੂਰੇ ਕੰਮ ਪੁੱਤ ਹੈਲੀਕਾਪਟਰ ਕਾਗਜ਼ ਸਿੱਠਾ ਕਾਗਜ਼ ਸਿੱਟੀ ਜਾਵੇ। ਉਹ ਮੇਰੀ ਜੇ ਉਮਰ ਤੇ ਇਨਸ਼ਾਅੱਲਾ ਮੈਨੂੰ ਪਤਾ ਲੱਗਾ ਹੁਣ ਮੈਂ ਤੁਹਾਨੂੰ ਬਚਾ ਲੂੰ। ਪੁੱਤ ਨੇ ਨਾਰੇ ਮਾਰਨੇ ਹੇਠੋਂ ਖੜੇ ਹੋ ਕੇ ਸਾਰੇ ਗੱਭਰੂ ਜਵਾਨ ਮਾਵਾਂ ਭੈਣਾਂ ਸਾਰੀਆਂ ਕਦੇ ਢਿੱਡ ਨੂੰ ਕਹਿਣ ਵੀ ਸਾਨੂੰ ਭੁੱਖ ਆ, ਵੀ ਸਾਨੂੰ ਖਾਣ ਨੂੰ ਕੁਛ ਨਹੀਂ ਲੱਭਦਾ। ਅੱਛਾ, ਕਦੇ ਪੁੱਤ ਕੁਛ ਕਹਿਣ ਉਹ ਹੁਣ ਉੱਤੇ ਗੱਲ ਪਹੁੰਚੀ ਜਾਵੇ ਉਹਦੇ ਕੰਨ ਨੂੰ ਕੁਛ ਲੱਗਾ ਆਊਗਾ। ਬੇਟਾ ਕੋ 2 ਘੰਟੇ ਸੀ ਮਗਰ ਫਿਰ ਆਏ ਜਹਾਜ਼। ਉਹ ਇਹ ਆਨਨੀਆਂ ਰੋਟੀਆਂ ਫਿਰ ਤੰਦੂਰ ਦੀਆਂ ਪੁੱਤ ਹੇਠਾਂ ਕੱਪੜੇ ਵਿਛਾਤੇ ਭੁੱਖਾ ਮਰਿਆ। ਖਾਓ ਰੋਟੀਆਂ ਖਾਧੀ ਫਿਰ ਉੱਥੇ ਰੋਟੀ ਖਾਧੀ ਉੱਤੋਂ ਨਲ ਕੇ ਸਿੱਟੇ ਪਾਣੀ ਭਰਨ ਵਾਸਤੇ। ਪੁੱਤ ਉਹ ਪਾਣੀ ਗੰਦਾ ਕੁੱਤਾ ਵੀ ਨਹੀਂ ਸੀ ਪੀਂਦਾ ਜਿੱਥੇ ਸਾਨੂੰ ਬੰਨਿਆ ਸੀ। ਨਲਕੇ ਲਾਏ ਪੁੱਤ ਥਾਂ ਬਰ ਥਾਂ ਕਾਰੀਗਰ ਭੇਜੇ ਗਏ। ਪੁੱਤ ਕਿਹੜੀ ਗੱਲ ਤੈਨੂੰ ਮੈਂ ਦੱਸਾਂ, ਉਹ ਢਿੱਡ ਭਰ ਕੇ ਜਦੋਂ ਖਾਣ ਫੇਰ ਆਈਆਂ ਬੋਰੀਆਂ ਆਟੇ ਦੀਆਂ ਬਾਸਮਤੀ ਦੇ ਚੌਲ ਟਰੱਕ ਭਰ ਫਿਰ ਸਿੱਧਵੀਂ ਆਏ। ਇਹ ਮੇਰੇ ਕੰਪ ਨੂੰ ਦਿੱਤਾ ਜਾਵੇ ਨਹੀਂ ਤਾਂ ਮੈਂ ਗੋਲੀ ਦਾ ਹੁਕਮ ਪੂਰਿਆਂ ਨੂੰ ਕਰ ਦੇਣਾ। ਇਹ ਨਾ ਕਹੋ ਵੀ ਇਹ ਗੁੰਮ ਸੀ ਤੁਸੀਂ ਇਹ ਮਾਰਨਾ ਸੀ ਕੈਂਪ, ਇਹ ਬਚਣਾ ਨਹੀਂ ਸੀ ਸਾਡੇ ਚੋਂ ਕਿਸੇ ਨੇ ਵੀ। ਪੁੱਤ ਫਿਰ ਸਾਨੂੰ ਆਟਾ ਵੀ ਮਿਲਣ ਲੱਗ ਗਿਆ ਸਹੀ, ਸਾਰਾ ਕੁਝ ਸਾਨੂੰ ਬਾਸਮਤੀ ਦੇ ਚੌਲ ਵੀ ਮਿਲਣ ਲੱਗ ਗਏ, ਹਰ ਚੀਜ਼ ਦਾਲਾਂ ਵੀ ਸਾਨੂੰ ਮਿਲਣ ਲੱਗ ਗਈਆਂ, ਸਭ ਕੁਝ ਹੀ ਪੁੱਤ ਮਿਲਣ ਲੱਗਾ। ਅਖਿਆਈ ਤੋਂ ਬਾਅਦ ਸਖਲਾਈ ਆਈ ਜਾਂਦੀ ਹੈ। ਅੱਲਾ ਨੇ ਦਿੱਤੀ, ਸਬਰ ਦਾ ਫਲ ਲਾਇਆ ਅੱਲਾ ਨੇ ਲਾਇਆ। ਜੇ ਬੰਦਾ ਅੱਲਾ ਰਹਿਮਾਨ ਤਾਂ ਬੰਦਾ ਵੀ ਰਹਿਮਾਨ ਆ। ਅੱਛਾ, ਤੇ ਤੁਸੀਂ ਉੱਥੇ ਕੈਂਪ ਦੇ ਵਿੱਚ ਇਦਾਂ ਰਹੇ, ਖਾਣਾ ਪੀਣਾ ਵੀ ਮਿਲਦਾ ਰਿਹਾ, 3 ਮਹੀਨੇ ਉੱਥੇ ਰਹੇ। 3 ਮਹੀਨੇ ਤੋਂ ਬਾਅਦ ਫਿਰ ਕੀ ਹੁਕਮ ਹੋਇਆ? ਹੁਕਮ ਹੋ ਗਿਆ। ਅੱਛਾ, ਫਿਰ ਕਿੱਦਾਂ ਉੱਥੋਂ ਚੱਲੇ? ਉੱਥੋਂ ਚੱਲੇ ਪੈਦਲ ਪੁੱਤ। ਅੱਛਾ, ਪੈਦਲ ਚੱਲੇ, ਕੋਈ ਸ਼ੈ ਨਾ ਸੋ ਆਪਣੀ, ਨਾ ਗੱਡਾ ਨਾ ਕੋਈ ਜਾਨ, ਕੋਈ ਚੀਜ਼ ਨਹੀਂ, ਪੈਦਲ ਹੀ ਚੱਲੇ ਬਸ। ਕੋਈ ਸਮਾਨ ਵੀ ਕੋਈ ਚੀਜ਼ ਨਹੀਂ ਸਾਡੇ ਬਸ ਹਰ ਸ਼ੈ। ਕਿੱਦਾਂ ਦਾ ਲੱਗਦਾ ਸੀਗਾ ਵੀ ਏਡਾ ਭਰਿਆ ਘਰ, ਇੰਨੀ ਜ਼ਮੀਨ, ਸਾਰਾ ਕੁਝ ਛੱਡ ਕੇ ਜਾ ਰਹੇ? ਬੜੇ ਸਬਰ ਦੀਆਂ ਤਾਕੀਆਂ ਲਾਈਆਂ। ਨੌਜਵਾਨ ਚਾਚੇ ਸੀ ਤਾਂ ਬੁੱਢੇ ਹੋ ਗਏ। ਹਾਏ ਹਾਏ ਹਾਏ। ਜਦੋਂ ਪੈਦਲ ਚੱਲ ਪਹਿਲਾ ਪੜਾਅ ਪੁੱਤ ਕੀਤਾ ਅਸੀਂ ਜਗਰਾਮੀ ਆ ਕੇ ਗੁਆਚ ਜਾਣਾ ਹੈ ਨਾ, ਵਿੱਚੋਂ ਗੁਆਚ ਜਾਣਾ ਜੀਆਂ ਨੇ ਇੰਨਾ ਮੁਲਕ ਇੱਕ ਦੂਏ ਨੂੰ। ਫਿਰ ਬਾਪ ਸੀ ਸਾਡਾ ਬੁੱਢਾ, ਦਾਦਾ ਮੇਰਾ ਬੁੱਢਾ, ਸਾਰੇ ਬੁੱਢੇ। ਜੇ ਉਹ ਟਰੱਕ ਲੰਘਦਾ ਵੀ ਹੈ ਨਾ, ਜੇ ਹੱਥ ਦਿੱਤਾ ਹੋ ਗਏ ਸਾਡੇ ਪੁੱਛਦਾ ਦੱਸਦਾ ਹੀ ਕੋਈ ਨਹੀਂ ਸੀ। ਸਹੀ, ਇਹਨਾਂ ਨੇ ਅਜਾੜਾ ਫਿਰ ਇਹਨੂੰ ਕਹਿੰਦੇ ਆ ਨਾ ਜੀ, ਮੁਹੱਬਤ ਦਾ ਅਜਾੜਾ, ਸਮਾਨ ਦਾ ਅਜਾੜਾ, ਜਾਨ ਦਾ ਅਜਾੜਾ, ਮਾਲ ਦਾ ਅਜਾੜਾ, ਹਰ ਚੀਜ਼ ਦਾ ਅਜਾੜਾ ਹੋਇਆ। ਸਲਾਮ ਮੰਨਣਾ ਸੌਖਾ ਸੀ ਪੁੱਤ। ਜਿਹੜੇ ਗੋਦੀ ਦੇ ਬੱਚੇ ਸੀ ਨਾ, ਲਾਲਾ ਜਿਹੜਾ ਬੱਚਾ ਮੇਰਾ ਭਾਂਜਾ ਛੱਡ ਕੇ ਆ ਬੱਚਾ ਆਪਦਾ, ਇਹ ਜਿਹੜੇ ਬੱਚੇ ਨਾ ਮਾਮਾ ਨੇ ਕੁੱਜੀਆਂ ਦੇ ਵਿੱਚ ਦਾਣੇ ਪਾ ਦਿੱਤੇ ਪੁੱਤ ਸੜਕ ਤੇ ਬਾਹਰ ਤੇ। ਜਿਸ ਵੇਲੇ ਬੇਟਾ ਉਹ ਸੜਕ ਤੇ ਬਾਜਾ ਦਾਣੇ ਮੁੱਕ ਜਾਣੇ ਨਾ, ਅੰਮਾ ਅੰਮਾ, ਫਿਰ ਉਹ ਜਿਹੜੇ ਮਿਲਟਰੀ ਵਾਲੇ ਉਹਨਾਂ ਨੂੰ ਚੱਕ ਕੇ ਫਿਰ ਇੱਥੇ ਬੱਚੇ ਬਾਹਰ ਪਹਿਲਾ ਪੜਾ ਪੁੱਤ ਆ ਜਿਹੜੇ ਪੈਰ ਸਾਰੇ ਛਾਲਿਆਂ ਨਾਲ ਭਰ ਗਏ, ਪੈਰ ਛਾਲਿਆਂ ਨਾਲ ਭਰ ਗਏ।
ਕਿੱਥੋਂ ਜੁੱਤੀਆਂ ਲਈਏ, ਕੀ ਕਰੀਏ। ਕਦੇ ਅੱਕਾਂ ਦੇ ਪੱਤੇ ਬੰਨੀਏ ਹੇਠਾਂ, ਕਦੇ ਚਲੋ ਤੁਹਾਡਾ ਪਾਕਿਸਤਾਨ ਆ ਗਿਆ, ਚਲੋ ਬੀਬੀ ਆਉਣਾ ਕਿੱਥੇ, ਪਾਕਿਸਤਾਨ ਸੌਖਾ ਆ ਜਾਣਾ ਸੀ ਸਾਡੇ ਲਈ। ਚੰਗਾ ਭਲਾ ਪੈਂਡਾ ਸੀ, ਬਹੁਤ ਪੈਂਡਾ। ਪਹਿਲਾ ਪੜਾ ਪੁੱਤ ਕਰਕੇ ਨਾ ਥੱਕ ਕੋਈ ਜੀ ਗਵਾਚ ਗਿਆ, ਰਾਤ ਨੂੰ ਫਿਰ ਉਹ ਦਿੱਤੇ ਹੁੰਦੇ ਸੀ ਸਪੀਕਰ ਜੇ ਮੈਕ ਜੇ ਦਿੱਤੇ ਹੋਏ ਸੀ, ਉਹ ਅੱਗੇ ਜਿਹੜੇ ਲਾਈਦੇ ਆ। ਹਾਂਜੀ ਹਾਂਜੀ, ਉਹ ਲਾਊਡ ਸਪੀਕਰ ਕਹਿੰਦੇ ਨੇ, ਕੀ ਕਹਿੰਦੇ ਨੇ ਪਤਾ ਨਹੀਂ ਕੀ ਕਹਿੰਦੇ। ਉਹਨਾਂ ਚਲਾਨ ਕਰਦੇ ਪੈਣ, ਕਹਿਣਾ ਉਹਨਾਂ ਨੇ ਕਹਿਣਾ ਸੀ ਇੱਥੇ ਇੱਥੇ ਆ ਜਾਓ, ਫੇਰ ਇਕੱਠੇ ਹੋ ਗਏ ਪੁੱਤ। ਫੇਰ ਸਾਡਾ ਕਾਫਲਾ ਕੱਟਿਆ ਗਿਆ। ਅੱਛਾ, ਅੱਧਾ ਇੱਧਰ ਹੋ ਗਿਆ, ਅੱਧਾ ਇੱਧਰ ਹੋ ਗਿਆ। ਇੱਕ ਇੱਧਰ ਤੋਪ ਖੜੀ, ਇੱਕ ਇੱਧਰ ਖੜੀ। ਅੱਛਾ, ਗੋਲੀਆਂ ਨਾ ਭਰੀ ਬਿਲਕੁਲ। ਉੱਥੇ ਆ ਕੇ ਫਿਰ ਸਾਡੀ ਜਾਨ ਨੂੰ ਖਤਰਾ ਹੋ ਗਿਆ। ਜਦੋਂ ਤੜਾ ਗੋਲੀਆਂ ਲੱਗੀ ਨਾ ਚੱਲਣ, ਬੇਟਾ ਅਸੀਂ ਸਾਰੇ ਜ਼ਮੀਨ ਤੇ ਪੈ ਗਏ, ਥੱਲੇ ਪੈ ਗਏ। ਤੇ ਬੂਝੇ ਵੀ ਇੰਨੇ ਆ ਜਿਹਨੂੰ ਸਰ ਕਹਿੰਦੇ, ਸਲਵਾਰ ਬੂਝੇ ਵੀ ਇੰਨੇ, ਉੱਤੇ ਛਿੱਟੇ ਨਿਕਲੇ ਬੂਝਿਆਂ ਨੇ, ਬੜਾ ਚੱਲ ਪਾਰੇ ਜਿੱਤੇ। ਅੱਧੇ ਜੀ ਅਸੀਂ ਕਿਧਰੇ, ਅੱਧੇ ਸਾਰੀ ਮਖਲੂਕ ਹੀ ਕੱਟੀ ਗਈ। ਪਿੱਛੋਂ ਫਿਰ ਅੱਲਾ ਵਾਲੇ ਬੰਦੇ ਆਏ। ਫਿਰ ਉਹਨਾਂ ਨੇ ਦਵਾ ਦਵ ਜਿਹੜੀਆਂ ਸੀ ਨਾ, ਤੁੱਕ ਪੁੱਤ ਉਹਨਾਂ ਦਾ ਖੜਕਾ, ਜਿਹੜੀਆਂ ਚੈਨਾਂ ਚੜੀਆਂ ਹੀ ਉਹਨਾਂ ਨੂੰ। ਸਿੱਖ ਪਤਾ ਨਹੀਂ ਕਿੱਦਾਂ ਦੇ ਸੀ, ਜਿਨ੍ਹਾਂ ਨੇ, ਇਹ ਤਾਂ ਅੱਲਾ ਹੀ ਸੀ ਸਾਨੂੰ ਲਿਆਉਣ ਵਾਲਾ ਇੱਧਰ। ਉਹ ਪੁੱਤ ਸੀ ਉਸ ਖਤਰੇ 'ਚੋਂ ਅੱਲਾ ਨੇ ਸਾਨੂੰ ਕੱਢ ਦਿੱਤਾ। ਫਿਰ ਉੱਥੋਂ ਚੱਲੇ ਪੁੱਤ। ਪੜਾ 10-12 ਮੀਲ ਦਾ ਪੜਾ ਕਰਦੇ ਹੁੰਦੇ ਸੀ। ਉਹ ਬੱਚਾ ਅੱਧਾ ਮਰਿਆ, ਅੱਧਾ ਜੀਂਦਾ ਪੁੱਤ। ਕੁਰਾਨ ਸ਼ਰੀਫ ਸਾਡੇ ਸਿਰ ਤੇ ਪੂਰੇ ਰੱਖੇ ਹੋਏ, ਕੁਰਾਨ ਸ਼ਰੀਫ ਨਹੀਂ ਛੱਡੇ ਸੀ, ਕੁਰਾਨ ਸ਼ਰੀਫ ਨਾਲ ਲੈ ਕੇ। ਉਹ ਪੁੱਤ ਬੋਰੀ ਦਾ ਨਾ ਮੂੰਹ ਅਗਲਿਆਂ ਦੇ ਮਾਪਿਆਂ ਨੇ ਪਾੜਿਆ। ਅੱਛਾ, ਪਾੜ ਕੇ ਪੁੱਤ ਗਾਲ 'ਚ ਬੋਰੀ ਪਾਤੀ। ਥੋੜਾ ਜਿਹਾ ਉਹਨਾਂ ਨੇ ਟੋਆ ਪੱਟਿਆ, ਪੱਟ ਕੇ ਪੁੱਤ ਇੰਨਾ ਗਲਾ ਬਾਹਰ ਰਹਿਣ ਦਿੱਤਾ ਬੱਚੇ ਦਾ। ਏਦਾਂ ਜਿਵੇਂ ਮੂੰਹ ਅੱਡ ਕੇ ਕੁਕੜੀ ਸਾਹ ਲੈਂਦੀ ਆ, ਏਦਾਂ ਨਾ ਬੱਚਾ ਉਹ ਸਾਹ ਲਵੇ। ਤੇ ਹਨਾ ਸਾਡਾ ਪੜਾ ਵੀ ਪਹੁੰਚ ਗਿਆ। ਕੋਲੇ ਪੁੱਤ ਖੂਹੀ ਹੋਵੇ, ਉਹਦੇ 'ਚ ਹੀ ਅਸੀਂ ਜਿਹੜੇ ਕੁਰਾਨ ਸੀ ਨਾ, ਕੱਪੜੇ ਲੜ ਬੰਨੇ ਬੰਨ ਕੇ, ਜਿਸ ਵੇਲੇ ਅਸੀਂ ਉਹਦੇ ਵਿੱਚ ਕੁਰਾਨ ਸਿੱਟਦੇ ਆ, ਉਹ ਫਿਰ ਕੱਪੜਾ ਭਿੱਜ ਗਿਆ। ਅੱਛਾ, ਉਹ ਬੱਚੇ ਦੇ ਮੂੰਹ 'ਚ ਪਾਣੀ ਫਿਰ ਪਾਇਆ ਸੀ, ਉਹ ਕੱਪੜਾ ਫਿਰ ਉੱਥੇ ਖੂਹੀ ਦੇ ਵਿੱਚ ਭਿੱਜਾ। ਜਾਨਾ ਉਹ ਤਾਂ ਖੋਲ ਦਿੱਤੇ ਨਾ, ਪੋਲੀ ਗੱਲ ਕੱਪੜਿਆਂ ਨੂੰ ਨਿਚੋੜ ਉਹਦੇ ਮੂੰਹ 'ਚ ਪਾਣੀ ਪਾਇਆ। ਉਹ ਫਿਰ ਹਨਾ ਜਦੋਂ ਉਹ ਮੂੰਹ ਅੱਡੇ ਨਾ, ਪੋਤੋ ਜਿੰਦਾ ਹੋ ਗਿਆ। ਐਡਾ ਗੱਭਰੂ ਪੁੱਤ 9 16-17 ਸਾਲਾਂ ਦਾ ਇਹ। ਸਹੀ, ਉਹ ਬੱਚਾ ਉੱਠ ਕੇ ਬਹਿ ਗਿਆ। ਉਹ ਮਾਂ ਨੂੰ ਬਾਜਾਂ ਮਾਰੇ, ਉਹ ਆਪਦੇ ਬਾਪ ਨੂੰ ਬਾਜਾਂ ਮਾਰੇ, ਪੁੱਤ ਸਾਨੂੰ ਨਹੀਂ ਪਤਾ ਤੂੰ ਕਿਹੜੇ ਪੜਾ ਦੇ ਸੀ ਜਿਹੜੇ ਤੈਨੂੰ ਇੱਥੇ ਸਿੱਟ ਕੇ ਗਏ। ਉਹਨੇ ਦੱਸਿਆ ਹੋਣਾ, ਫਿਰ ਉਹਨੇ ਤਾਂ ਦੱਸਿਆ ਵੀ ਪਹਿਲੇ ਪੜਾ ਦੇ ਆ ਅਸੀਂ, ਜਗਰਾਵਾਂ ਤੋਂ ਪੜਾ ਜਿਹੜਾ ਕੈਂਪ ਸੀ ਨਾ, ਅਸੀਂ ਉੱਥੋਂ ਉੱਠੇ ਸੀ। ਅੱਛਾ, ਫਿਰ ਪੁੱਤ ਹੁਣ ਸਾਡੇ ਤਾਂ ਬਸ ਤਾਂ ਰੌਲਾ ਨਹੀਂ, ਅਸੀਂ ਤਾਂ ਆਪਦੀਆਂ ਜਾਨਾਂ ਬਚਾਉਣੇ, ਤੈਨੂੰ ਕੀ ਕਰੀਏ। ਇਹ ਫਿਰ ਮੇਰੇ ਮਿੰਨੇ ਹੋਣੀ ਕਹਿੰਦੇ, ਪੁੱਤ ਜਿੰਨਾ ਕੁ ਤੂੰ ਪੜਾ ਕਰ ਸਕਦਾ ਹੈ ਨਾ, ਸਾਡੇ ਨਾਲ ਤੁਰਿਆ ਚੱਲ। ਉਹ ਪੁੱਤ ਅਸੀਂ ਨਾਲ ਤੋਰ ਲਿਆ, ਏਡਾ ਪੁੱਤ ਗੱਭਰੂ। ਫਿਰ ਬੱਚਾ ਇੱਕ ਸਾਡਾ ਬੱਚਾ ਫੌਤ ਹੋ ਗਿਆ, ਮਕਬੂਲ ਚਾਚੇ ਸਦਰੂ ਦਾ, ਸ਼ਫੀ, ਤੂੰ ਨਹੀਂ ਜਾਣਦਾ। ਉਹਨੂੰ ਮਰੇ ਨੂੰ ਚੱਕੀ ਜਾਈਏ। ਹੁਣ ਸਾਨੂੰ ਜਗ੍ਹਾ ਲੱਭੇ ਤਾਂ ਪੁੱਤ ਅਸੀਂ ਦੱਬ ਗਏ, ਪਿੱਛੋਂ ਤਾਂ ਦਬਕੇ ਪੈਣ ਤਾਂ ਗੋਲੀਆਂ ਚੱਲਣ ਲੱਗ ਜਾਣ, ਜਾਂ ਕੈਂਪ ਖੜਾ ਹੋਵੇ, ਮਿਲਟਰੀ ਦਬਕੇ ਮਾਰ ਦੇਣੀ, ਤੁਰੋ ਕੀ। ਉਹ ਤਾਂ ਪਤਾ ਨਹੀਂ ਕਿਹੜੀਆਂ ਮਾਵਾਂ ਨੇ ਜੰਮੇ ਸੀ, ਅੱਲਾ ਹੀ ਮਾਫੀ ਦੇਵੇ, ਖੁਦਾਵੰਦ ਕਰੇ। ਉਹ ਠੀਕ ਆ, ਨਵੀਂ ਬਦਸਲੂਕੀ ਕੀਤੀ ਉਹਨਾਂ ਨੇ, ਦੱਸ ਰੱਜ ਕੇ ਕੀਤੀ। ਉਹ ਬੇਟਾ ਇੱਕ ਛੱਪੜ ਆ ਜਾਂਦਾ, ਉੱਥੋਂ ਨਾ ਉਹ ਚਿੱਕ ਜੀ ਉੱਪਰੀ ਹੁੰਦੀ, ਜਿਵੇਂ ਥਾਪਲੇ ਪੱਟੀ ਦੇ, ਉੱਤੋਂ ਬੱਚਾ ਸੀ ਨਾ ਛੱਪੜ ਦੇ ਵਿੱਚ ਏਦਾਂ ਸਣੇ ਕੱਪੜਿਆਂ। ਉਹ ਪੁੱਤ ਸੀ ਨਾ, ਪੜੋਠੀ ਦਾ ਬੱਚਾ ਸੀ, ਉਹ ਅਸੀਂ ਚੁੱਕ ਕੇ ਥਾਪਲੇ ਜਾ, ਉਹ ਵਿੱਚ ਪਾਤਾ ਬੱਚਾ ਪਾ ਕੇ, ਉਹੀ ਥਾਪਲੇ ਫੇਰ ਰੱਖ ਦਿੱਤੇ ਇੱਟਾਂ ਨੇ। ਚੱਲ ਪਾ ਸਬਰ, ਅੱਲਾ ਦੀ ਸਪੁਰਦ, ਬਸ ਅੱਲਾ ਦੀ ਸਪੁਰਦ। ਫਿਰ ਬੇਟਾ ਮੇਰੇ ਚਾਚੇ ਦੀ ਧੀ ਅਮੀਰਾਂ, ਉਹ ਫੌਤ ਹੋ ਗਈ ਪੜਾ 'ਚ, ਉਹ ਵੀ ਅਸੀਂ ਇਸੇ ਤਰ੍ਹਾਂ ਦੱਬੀ। ਵਕਤ ਨੂੰ ਜਾਨ ਬੱਚਾ। ਇਹ ਕਹਾਣੀਆਂ ਜਿਹੜੀਆਂ ਤਾਂ ਅੱਲਾ ਮਾਫ ਕਰੇ, ਤੁਹਾਡਾ ਤਾਂ ਬਚਪਨਾ, ਤੁਹਾਨੂੰ ਤਾਂ ਪਤਾ ਨਹੀਂ ਨਾ ਇਹਨਾਂ ਗੱਲਾਂ ਦਾ, ਜੋ ਅਸੀਂ ਮੁਸੀਬਤਾਂ ਕੱਟੀਆਂ, ਜਿਸ ਤਰੀਕੇ ਨਾਲ ਅਸੀਂ ਇਸ ਮੁਲਕ ਦੇ ਵਿੱਚ ਪਹੁੰਚੇ, ਇਹ ਅੱਲਾ ਹੀ ਜਾਣਦਾ।
ਇੰਨੀ ਸਖਤੀ। ਇਹ ਸਾਡੇ ਵਾਲੇ ਕੈਂਪ ਸੀ, ਅੱਗੋਂ ਫਿਰੋਜ਼ਪੁਰ ਛਾਉਣੀ ਆ ਜਾਂਦੀ, ਆਖਰੀ ਡੰਡੀ ਜਿਹੜੀ ਸਾਨੂੰ ਪਈ ਆ। ਫਿਰ ਉੱਥੇ ਆਏ ਪੁੱਤ, ਉੱਥੋਂ ਮਾਵਾਂ ਦੇ ਦੁੱਧ ਟੰਗੇ ਹੋਏ, ਆ ਪੁੱਤ ਗਲੇ ਟੰਗੇ ਹੋਏ ਬੱਚਿਆਂ ਦੇ, ਛੋਟਿਆਂ ਛੋਟਿਆਂ ਦੇ, ਸਜਾਇਆਂ ਦੇ, ਕਿਸੇ ਦੀ ਲੱਤ ਵੱਢ ਕੇ ਟੰਗੀ ਪੁੱਤ, ਕਿਸੇ ਦਾ ਗੋਡਾ ਟੰਗਿਆ। ਉਹਨਾਂ ਤਾਰਾਂ 'ਚ ਪਰਾ ਉੱਥੇ ਆ ਕੇ ਫਿਰ ਥਾਪ ਲਵਨ ਸਾਡਾ ਕਾਫਲਾ ਕੱਟ ਦਿੱਤਾ। ਉੱਥੇ ਫਿਰ ਜਾਲਮ ਸਾਡੇ ਉਦਾਲੇ ਹੋ ਗਏ, ਅੱਧੇ ਅਸੀਂ ਉੱਧਰ, ਅੱਧੇ ਅਸੀਂ ਉੱਧਰ। ਜਦ ਨੂੰ ਜਿਨ ਪੁੱਤ ਉਹਨਾਂ ਦੇ ਇੰਨੇ ਕੱਦ, ਇੰਨੇ ਉਹਨਾਂ ਨੇ ਇੰਨੀ ਸਾਡੇ 'ਤੇ ਰਿਹਾਈ ਕੀਤੀ ਨਾ। ਚਲੋ ਮੇਰੀਓ ਬੀਬੀਓ ਭੈਣੋ, ਚਲੋ ਤੁਹਾਡਾ ਪਾਕਿਸਤਾਨ ਆ ਗਿਆ। ਉਹ ਮੇਰੀਓ ਮਾਮੋ ਭੈਣੋ ਤੁਹਾਡਾ ਸਾਨੂੰ ਬਿਸਤਰੇ ਫੜਾ ਦਿਓ। ਉਹ ਬੀਬੀਓ ਭੈਣੋ ਸਾਨੂੰ ਬਿਸਤਰੇ ਫੜਾਉਂਦੇ ਪੁੱਤ। ਉਹ ਆਉਂਦੇ ਗਏ ਪਾਸਿਆਂ 'ਤੇ, ਇਹ ਜਿੰਨੇ ਸੀ ਸਾਰੇ ਪਿੱਛੇ ਹਟ ਕੇ, ਜਿਹੜੇ ਸਾਡੇ ਉਦਾਲੇ ਜਿਹੜੇ ਉਦੋਂ ਦੇ ਨਾਲ ਚੱਲੇ ਸੀ ਉਹ ਪਿੱਛੇ ਹਟ ਗਏ। ਉਹਨਾਂ ਨੇ ਫਿਰ ਪੂਰਾ ਕਾਫਲਾ ਪੁੱਤ ਕੀਤਾ। 18 ਮੀਲ ਫਿਰ ਅਸੀਂ ਕੀਤੀ ਉਸ ਮਿਲਟਰੀ ਦੇ ਨਾਲ। ਅਸੀਂ ਦੇਖ ਲਾ ਵੀ ਕਸੂਰ ਉਹਨਾਂ ਨਾਲ ਤਾਂ ਕੋਈ ਨਹੀਂ ਰਿਹਾ ਕਿਸੇ ਕਿਸਮ ਦਾ, ਕੋਈ ਉਹਨਾਂ ਨੇ ਤਾਂ ਚੰਗਾ ਸਲੂਕ ਕੀਤਾ ਹੁਣ ਨਾ ਪੁੱਤ। ਉਹ ਤਾਂ ਸਾਨੂੰ ਲੈ ਕੇ ਆਏ ਫੁੱਲਾਂ, ਉਹ ਫੁੱਲਾਂ ਲੈ ਕੇ ਆਏ। ਜੇ ਕੋਈ ਬੱਚਾ ਰੋਇਆ ਭੱਜ ਕੇ ਪਾਣੀ ਲਿਆਤਾ, ਜੇ ਭੁੱਖਾ ਬੱਚਾ ਭੱਜ ਕੇ ਉਹਨਾਂ ਨੇ ਚੀਜ਼ ਲਿਆ ਦੇਣੀ ਸਾਨੂੰ। ਸੀ ਉਹ ਵੀ ਰੰਗ ਦੇ ਸਾਰੇ ਇੱਕੋ ਜਿਹੇ, ਲੇਕਿਨ ਅੱਲਾ ਪਾਕ ਨੇ ਉਹਨਾਂ ਦੇ ਵਿੱਚ ਇੰਨੀ ਰਿਹਾਈ ਭਰੀ ਹੋਈ, ਪਤਾ ਨਹੀਂ ਖਰਾ ਕਿੱਦਾਂ ਸਾਡੇ ਲਈ ਫਰਿਸ਼ਤੇ ਛਿੱਟੇ। ਇਹ ਪੂਰਾ ਕੰਪ ਪੁੱਤ ਫਿਰ ਸਾਡਾ ਜਿਹੜਾ ਸੀ ਨਾ ਉਹਨਾਂ ਨਾਲ ਫਿਰ ਉੱਥੋਂ 18 ਮੀਲ ਕੀਤਾ। ਇਹ 18 ਮੀਲ ਕਰਕੇ ਤੇ ਕਸੂਰ ਦਾ ਕੀ ਉਹਦਾ ਨਾਂ ਲੈਂਦੇ, ਉੱਥੇ ਆ ਗਏ ਰੈਵੰਡ ਆ ਗਏ। ਏਡੀ ਨਹਿਰ ਵੱਡੀ ਪੁੱਤ। ਹਾਂਜੀ ਰੈਵੰਡ ਦਾ ਇਲਾਕਾ, ਉਹ ਉੱਥੇ ਕੈਂਪ ਲੱਗਾ ਸੀ। ਆਖਰੀ ਪੜਾਅ ਸੀ ਪੁੱਤ। 5 ਪੜਾਅ ਪੂਰਾ ਕਰਕੇ 6ਵੇਂ 'ਚ ਆ ਕੇ ਪਤਾ ਨਹੀਂ ਕਿੱਦਾਂ ਅੱਲਾ ਨੇ ਜਾਨਾਂ ਬਚਾਈਆਂ, ਕਿੱਦਾਂ ਨਹੀਂ। ਇਹ ਇੱਥੋਂ ਤੱਕ ਲੱਤਾਂ, ਜੇ ਬਹਾਦਰ ਨੂੰ ਬਹਾਤਾ ਸੀ, ਭਰਾ ਨੂੰ ਆਖਦੇ ਨਹੀਂ, ਉਹਦੀਆਂ ਲੱਤਾਂ ਸਿੱਖਾਂ ਦੇ ਵਿੱਚ ਆ ਗਈਆਂ ਪਿਛਲੇ ਪੜਾਅ 'ਚ। ਉਹ ਵੀ ਰੱਬ ਨੇ ਸਾਨੂੰ ਦੁਬਾਰੇ ਦਿੱਤਾ। ਨੌਜਵਾਨ ਮੁੰਡਾ ਤੋਂ ਡੇਰ ਮੇਰੇ ਸਕੇ ਚਾਚੇ ਦਾ ਪੁੱਤ ਇੱਧਰ ਆ ਗਿਆ ਮਾਸ਼ਾਅੱਲਾ। ਫਿਰ ਉੱਥੋਂ ਫਿਰ ਕੈਂਪ 'ਚ ਕਿੰਨੇ ਦਿਨ ਬੈਠੇ ਤੇ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਇਸ ਪਿੰਡ 'ਚ ਬੈਠੇ? ਸਾਨੂੰ ਗੱਡੀਆਂ ਲੱਗ ਗਈਆਂ ਸੀ। ਅੱਛਾ ਪਾਕਿਸਤਾਨ ਜਦੋਂ ਆਏ ਆ ਕਹਿੰਦੇ ਆ ਜਾਓ ਪੈਦਲ ਫਿਰਿਆ। ਫਿਰ ਕੀ ਬਾਤ ਹੈ, ਕੱਲੇ ਕੈਂਪ ਦੇ ਵਿੱਚ, ਕੱਲੇ ਜੀ ਦੇ ਵਿੱਚ। ਉੱਥੇ ਮੇਰੀ ਦਾਦੀ ਫੌਤ ਹੋਈ। ਤੁਸੀਂ ਦੇਖਿਆ ਕਾਇਦ-ਏ-ਆਜ਼ਮ ਆਪਣੀ ਅੱਖਾਂ ਨਾਲ? ਮਿਲੇ ਉਹਨੇ ਹਰ ਬੱਚੇ ਨੂੰ ਪਿਆਰ ਦਿੱਤਾ। ਕੀ ਬਾਤ। ਉਤੋਂ ਪੈਦਲ ਚੱਲਿਆ, ਉਹਨੇ ਗੱਡੀਆਂ ਕੱਢ ਸਿੱਟੀਆਂ ਪੈਰਾਂ 'ਚ ਜਿਵੇਂ ਹਵਾਈ ਚੱਪਲ ਪਾਏ ਹੁੰਦੇ। ਉਹ ਕਹਿੰਦਾ ਨਹੀਂ ਸੀ ਕੋਈ ਵੀ ਇਹ ਬਾਦਸ਼ਾਹ। ਟੋਪੀ ਹੈ ਜਿਹੜੀ ਅੱਜ ਵੀ ਨੋਟਾਂ ਉੱਤੇ। ਬਾਦਸ਼ਾਹ ਕਾਦੇ ਜੀ? ਉਹਨਾਂ ਨੇ ਤਾਂ ਸਹੀ ਮਾਇਨੇ ਦੇ ਵਿੱਚ ਸਾਡੀ ਖਿਦਮਤ ਕੀਤੀ ਆ, ਮੁਲਾਜ਼ਮ ਬਣ ਕੇ ਆਵਾਮ ਦੇ। ਉਹ ਲੀਡਰ ਇਹੋ ਜਿਹੇ ਲੀਡਰ ਸੀਗੇ ਕਿਤੇ ਰੱਬ ਨੇ ਰੋਏ ਇਹੋ ਜਿਹੇ ਲੀਡਰ ਹੁਣ ਨਹੀਂ, ਹੁਣ ਤਾਂ ਲੁਟੇਰੇ ਆ। ਮੈਂ ਤਾਂ ਨਹੀਂ ਹੁਣ ਕਹਿ ਸਕਦੀ ਚੱਜ ਦਾ ਵਕਤ ਦੀਆਂ ਇਹ ਉਹੀ ਵਕਤ ਸੀ ਜਿਹੜਾ ਇੰਨੀ ਕੋ ਠਿਕਰੀ ਬਣਾ ਗਿਆ, ਅੱਜ ਜਿਹੜੀ ਨੂੰ ਵੀ ਖਰਾਬ ਕਰ ਰਹੇ ਆ। ਸਹੀ। ਤੇ ਫਿਰ ਉੱਥੋਂ ਗੱਡੀਆਂ ਲੱਗ ਪਈਆਂ, ਤੁਹਾਨੂੰ ਕਿੱਦਾਂ ਪਤਾ ਸੀ ਤੁਸੀਂ ਇਸ ਜਗ੍ਹਾ ਆਉਣਾ? ਉਹ ਪੁੱਤ ਮੈਂ ਤੈਨੂੰ ਦੱਸਦੀ ਹਾਂ ਨਾ, ਸਾਨੂੰ ਗੱਡੀਆਂ ਲੱਗ ਗਈਆਂ, ਦਾਦੀ ਦੱਬ ਦਿੱਤੀ ਉੱਥੇ, ਗੱਡੀਆਂ ਲੱਗ ਗਈਆਂ। ਫਿਰ ਉਹ ਫਿਰ ਆਪ ਦੀ ਮਰਜ਼ੀ ਨਾਲ ਹੀ ਏਦਾਂ ਜਿਵੇਂ ਆਹ ਪਿੰਡ ਆ, ਉਹ ਪਿੰਡ ਆ, ਉਹ ਪਿੰਡ ਆ, ਉਹ ਸ਼ਹਿਰ ਆ, ਜਿਵੇਂ ਅਸੀਂ ਛੱਡੇ ਸੀ ਏਦਾਂ ਪੁੱਤ ਸਾਨੂੰ ਝੰਗ ਲੈ ਗਏ। ਅੱਛਾ ਝੰਗ ਲੈ ਗਏ ਤੁਹਾਨੂੰ? ਹਾਂ ਝੰਗ ਲੈ ਗਏ। ਮਾਈ ਹੀਰ ਦੇ ਸ਼ਹਿਰ? ਹਾਂ ਉੱਥੇ ਲੈ ਗਏ। ਉੱਥੇ ਆ ਡੋਡੇ ਜ਼ਿਆਦੇ ਬੀਜ ਹੁੰਦੇ ਉੱਥੇ। ਅੱਛਾ ਉੱਥੇ ਹੀ ਮੇਰੀ ਚਾਚੀ ਇੱਕ ਫੌਤ ਹੋਈ। ਅੱਛਾ ਉੱਥੇ ਲੈ ਗਿਆ, ਕੁਆਟਰ ਮਿਲ ਗਏ, ਬੜਾ ਸੋਹਣਾ ਹਰ ਚੀਜ਼ ਸਾਨੂੰ ਮਿਲ ਗਈ। ਫਿਰ ਦੁਬਾਰੇ ਉਠਾ ਲਿਆ ਸੀ ਸਾਨੂੰ। ਸਹੀ। ਅੱਡੋ ਅੱਡਾ ਆਪਦਾ ਖਾਨਦਾਨ ਸਭ ਕੁਛ ਹੀ ਰਹਿਣ ਬਹਿਣ ਲੱਗ ਗਏ। ਡੋਡੇ ਤੋੜਨੇ, ਮਿਹਨਤ ਕਰਨੀ, ਅਗਲਿਆਂ ਨੇ ਡੋਡੇ ਸਾਡੇ ਕੋਲ ਲੈ ਜਾਣੇ, ਸਾਨੂੰ ਮਿਹਨਤ ਸਾਡੀ ਦੇ ਜਾਣੀ। ਕੱਪੜੇ ਵੀ ਹਲਟੀਆਂ ਲੱਗੀਆਂ, ਕੱਪੜੇ ਵੀ ਜਿੱਥੇ ਮਰਜ਼ੀ ਧੋਵੋ। ਪਾਕਿਸਤਾਨ ਇਹ ਵਿਚਾਰੀਆਂ ਪਨਾਹਗੀਰ ਨਹੀਂ ਆ ਕੇ ਨਾ ਏਦਾਂ ਸੋਹਣਾ ਸਲੂਕ ਕੀਤਾ ਇੱਥੇ ਸਾਰਿਆਂ ਨੇ। ਬਹੁਤ ਸਲੂਕ ਕੀਤਾ। ਭੁੱਖਿਆਂ ਨੂੰ ਟੁੱਕ ਦਿੱਤਾ, ਦਾਣੇ ਦਿੱਤੇ, ਰੋਟੀਆਂ ਦਿੱਤੀਆਂ, ਜਿਹੜੀ ਚੀਜ਼ ਘਰ ਪਕਾ ਕੇ ਸਾਨੂੰ ਦਿੰਦੇ ਰਹੇ। ਕੀ ਬਾਤ। ਪੁੱਤ ਆਪਣੇ ਪਾਕਿਸਤਾਨੀਆਂ ਨੇ ਸਾਡੀ ਖਿਦਮਤ ਬਹੁਤ ਕੀਤੀ, ਔਰ ਨੰਗਿਆਂ ਨੂੰ ਕੱਪੜੇ ਦਿੱਤੇ, ਬਿਸਤਰੇ ਦਿੱਤੇ, ਉਹ ਸ਼ੋਰਾਂ 'ਚੋਂ ਭਾਂਡੇ ਦਿੱਤੇ ਸਾਨੂੰ। ਬੜੀ ਬਾਤ। ਆਪਣੇ ਪਾਕਿਸਤਾਨ ਬੜੀ ਬਾਤ। ਲੇਕਿਨ ਪਿੱਛੋਂ ਤਾਂ ਪੁੱਤ ਸੀ
ਬਸ ਹਾਲਾਂਕਿ ਇੰਨੀਆਂ ਮੁਹੱਬਤਾਂ ਦੇ ਵਿੱਚੋਂ ਤੁਸੀਂ ਪਿੱਛੇ ਵਸਦੇ ਰਸਦੇ ਆਏ, ਬਸ ਅਚਾਨਕ ਫਿਰ ਉਹ ਨਫ਼ਰਤਾਂ ਜੀਆਂ ਪੈਦਾ ਹੋ ਗਈਆਂ ਦਿਲਾਂ ਦੇ ਵਿੱਚ। ਐਡਾ ਔਖਾ ਸਫ਼ਰ ਕਰਕੇ, ਜਾਨਾਂ ਦੇ ਨਜ਼ਰਾਨੇ ਦੇ ਕੇ, ਆਪਣਾ ਹਰ ਚੀਜ਼ ਖੋ ਕੇ ਤੁਸੀਂ ਇੱਥੇ ਪਹੁੰਚੇ। ਤੇ ਬੜੀ ਗੱਲ ਹੈ ਇੱਥੇ ਫਿਰ ਵੀ ਇਹਨਾਂ ਲੋਕਾਂ ਨੇ ਮਤਲਬ ਪਾਕਿਸਤਾਨ 'ਚ ਜਿਹੜੇ ਸੀਗੇ ਉਹਨਾਂ ਨੇ ਬੜਾ ਤੁਹਾਡਾ ਕੀਤਾ। ਬਹੁਤ ਬੇਟਾ ਖਿਦਮਤ ਕੀਤੀ, ਬਹੁਤ ਖਿਦਮਤ ਕੀਤੀ। ਸਹੀ। ਤੇ ਫਿਰ ਝੰਗ 'ਚ ਤੁਸੀਂ ਉੱਥੇ ਕਿੰਨੇ ਸਾਲ ਰਹੇ? ਅਸੀਂ ਨਹੀਂ ਸਾਲ ਨਹੀਂ ਰਹੇ ਉੱਥੇ, ਕੋਈ 2-1.5 ਮਹੀਨਾ। ਫਿਰ ਮੇਰਾ ਮਾਮਾ ਹੈ ਇਹਦਾ ਮਕਬੂਲ ਦਾ ਬਾਪ, ਇਹਦਾ ਸਕਾ ਮਾਮਾ ਸੀ, ਫਿਰ ਚਲੇ ਗਏ। ਫਿਰ ਇੱਕ ਬੜਾਣਾ ਆਉਂਦਾ, ਉੱਥੇ ਆ ਗਏ, ਉਹ ਸ਼ਹਿਰ 'ਚ ਆ ਗਏ। ਲੇਕਿਨ ਜਿੱਥੇ ਜਿੱਥੇ ਦਾ ਚੋਗ ਚੁਕੜਾ ਸੀਗਾ ਉੱਥੇ ਉੱਥੇ ਚੁਗਿਆ। ਛੇਕੜਾ ਬੇਟਾ ਫਿਰ ਜਿਹੜਾ ਆ ਸੀ ਨਾ ਆ ਜਾਮਾਰਾ 75 ਚਾਕਾ ਇੱਧਰ ਉਹ ਮਲਤਾਨ ਦੇ ਵਿੱਚ, ਮਲਤਾਨ ਦਾ ਜ਼ਿਲ੍ਹਾ ਵੱਜਦਾ, ਉੱਥੇ ਬੇਟਾ ਫਿਰ ਸਾਡੀ ਰਹਿਸ਼ ਹੋ ਗਈ। ਅੱਛਾ, ਉੱਥੇ ਤੁਹਾਡੀ ਰਹਿਸ਼? ਹਾਂ, ਰਹਿਸ਼ ਹੋ ਗਈ ਸੀ ਉੱਥੇ ਹੀ। ਫਿਰ ਜ਼ਮੀਨਾਂ ਪਈਆਂ ਇੱਥੋਂ ਵੀ ਅੱਲਾ ਨੇ ਦੇ ਦਿੱਤੀਆਂ, ਅੱਲਾ ਦਾ ਸ਼ੁਕਰ ਆ। ਬੇਟੇ ਕਰਦੇ ਆਪ ਖਾਨੇ। ਲੇਕਿਨ ਜਿਹੜਾ ਇੰਡੀਆ ਦੀ ਮੁਸੀਬਤ ਆ, ਅੱਲਾ ਮਾਫੀ ਦੇਵੇ, ਮੁਹੱਬਤ ਆ ਜਾਏ ਵੀ ਆ ਮੈਨੂੰ ਕਿ ਮੈਨੂੰ ਲੈ ਚੱਲੇ ਕੋਈ ਤੇ ਮੈਂ ਆਪਦਾ ਵਤਨ ਦਿਖਾਲਾ। ਸਹੀ ਸਮਝਦਾ ਨਾ? ਨਹੀਂ, ਬਿਲਕੁਲ। ਕੋਈ ਨਾ ਕੋਈ ਤੁਹਾਡੇ ਇਲਾਕੇ ਦਾ ਜਿਹੜਾ ਵੀ ਹੋਇਆ ਉਹ ਤੁਹਾਡਾ ਨਹੀਂ ਸ਼ੌਕ ਲਾਜ਼ਮੀ ਤੁਹਾਡੇ ਨਾਲ ਕਰੇਗਾ। ਨਹੀਂ, ਮੈਂ ਤਾਂ ਜਾ ਆਇਆ ਵਾਂ ਤੇ ਫਿਰ ਇੱਕ ਵਾਰੀ ਜਾ ਕੇ ਆਵਾਂਗੇ। ਕੋਈ ਨਹੀਂ, ਇਨਸ਼ਾਅੱਲਾ ਆਪਣਾ ਦੁਬਾਰਾ ਫਿਰ ਆਪਣੇ ਬਜ਼ੁਰਗਾਂ ਦੇ ਸ਼ਹਿਰ ਪਿੰਡ ਦੇਖ ਕੇ ਆਵਾਂਗੇ। ਹਾਂਜੀ। ਫਿਰ ਤੁਸੀਂ ਉੱਥੇ ਮੁਲਤਾਨ ਬੈਠੇ? ਹਾਂਜੀ। ਤੇ ਫਿਰ ਮੁਲਤਾਨੋਂ ਇਸ ਪਿੰਡ ਜਾਮਾ ਰਾਜ ਕਿਵੇਂ ਪਹੁੰਚੇ? ਇੱਥੇ ਸਾਡੀਆਂ ਸ਼ਾਦੀਆਂ ਹੋ ਗਈਆਂ ਸੀ। ਅੱਛਾ, ਫਿਰ ਸ਼ਾਦੀਆਂ? ਹਾਂ ਪੁੱਤ, 2 ਸਾਲ ਬਾਅਦ ਸ਼ਾਦੀਆਂ ਹੋ ਗਈਆਂ ਸੀ। ਆਹ 2 ਸਾਲ ਆਪਣਿਆਂ ਜੀ ਹੋਈਆਂ? ਆਪਦਾ ਤੁਸੀਂ ਨਾਨਕ ਦਾਦਕ। ਹਾਂ, ਠੀਕ। ਆਪਦਾ ਹੀ ਖੂਨ ਆ ਸਾਡਾ। ਸਹੀ। ਤੇ ਫਿਰ ਤੁਸੀਂ ਤੁਹਾਡੇ ਵਿਆਹ ਹੋ ਗਏ, ਤੁਸੀਂ ਇੱਥੇ ਆ ਕੇ ਰਹਿਣਾ? ਰਾਤ ਨੂੰ ਚ ਗਏ। ਠੀਕ। ਕਿੰਨੇ ਬੱਚੇ ਤੁਹਾਡੇ? ਮੇਰਾ ਉਹ ਤੇ ਬੈਠਾ ਇੱਕ ਪੁੱਤ ਆ ਕੇ, ਉਹ ਤੇ ਬੈਠਾ ਸਾਹਮਣੇ। ਠੀਕ। ਇੱਕ ਛੋਟਾ ਇੱਕ ਵੱਡਾ, 2 ਹੀ ਬੱਚੇ। ਇਹ ਬੇਟਾ ਤੁਹਾਡਾ? ਉਹ ਬੇਟਾ ਇਹ ਮਾਮੇ ਦਾ ਪੋਤਾ ਸਕੇ ਦਾ। ਅੱਛਾ। ਬਾ ਉਧਰ ਹੀ ਭੈਣਾਂ ਲੈ ਆਉਂਦੀਆਂ, ਉਧਰ ਚਲੀਆਂ ਨਾਨਕ ਦਾਦਕ ਚ। ਨਾਲੇ ਨਵੇਂ ਆਏ ਸੀਗੇ, ਫਿਰ ਆਪਸ ਚ ਕਰਨੇ ਜ਼ਿਆਦਾਤਰ ਆਪਸ ਚ ਕੀਤੇ ਲੋਕਾਂ ਨੇ। ਇੱਥੇ ਕੋਈ ਹੋਰ ਸੀਗਾ, ਆਪ ਦੋਸਤੀ ਦੇ। ਸਹੀ। ਚਲੋ ਮਾਸ਼ਾਅੱਲਾ। ਬਸ ਆਪਦੀ ਕਰਦੇ ਤਾਂ ਖਾਂਦੇ, ਨਹੀਂ ਪਤਾ ਕੀ ਕਰਦੀ ਦੁਨੀਆ ਕੀ ਨਹੀਂ ਕਰਦੀ। ਬਸ। ਸਹੀ। ਤੇ ਅੱਛਾ ਮਾਂ ਜੀ, ਜੇ ਕਿਤੇ ਤੁਹਾਨੂੰ ਹੁਣ ਮੌਕਾ ਮਿਲੇ, ਹਾਲਾਂਕਿ ਤੁਸੀਂ ਬਾਰ-ਬਾਰ ਦੱਸ ਵੀ ਦਿੱਤਾ, ਪਰ ਫਿਰ ਵੀ ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਤੁਹਾਡੇ ਜਾਣਨ ਵਾਲੇ, ਤੁਹਾਡੀਆਂ ਸਹੇਲੀਆਂ ਜਾਂ ਕੋਈ ਵੀ ਉੱਥੋਂ ਤੁਹਾਨੂੰ ਦਾਵਤ ਦੇਵੇ ਤੇ ਜਾਓਗੇ ਤੁਸੀਂ ਉੱਥੇ? ਕਿੱਥੋਂ? ਮੈਨੂੰ ਇੰਡੀਆ ਨਹੀਂ, ਕੋਈ ਸਬੱਬ ਬਣ ਜਾਂਦਾ ਜੀ, ਤੁਸੀਂ ਚਲੇ ਜਾਂਦੇ ਹੋ ਆਪਣਾ ਇਲਾਕਾ, ਆਪਣਾ ਘਰ, ਹਰ ਸ਼ਹਿਰ ਸਾਰਾ ਕੁਝ ਪਛਾਣ ਸਕਦੇ। ਸੁਣਿਆ ਬਦਲ ਹੀ ਬਹੁਤ ਗਿਆ ਉੱਥੇ ਸਾਰਾ ਕੁਝ। ਬਦਲ ਗਿਆ, ਢਾਈ ਅੱਜ। ਪਰ ਫਿਰ ਵੀ ਤੁਹਾਨੂੰ ਅਗਰ ਮੌਕਾ ਮਿਲਦਾ ਹੈ ਕਿ ਅਗਰ ਇਸ ਤਰ੍ਹਾਂ ਹੋ ਜਾਵੇ ਕਿ ਆਹ ਪੰਜਾਬ ਤੇ ਉਹ ਪੰਜਾਬ ਇਕੱਠੇ ਹੋ ਜਾਣ ਪੁੱਤ, ਮੈਨੂੰ ਤਾਂ ਬੜੀ ਖੁਸ਼ੀ ਹੈ। ਖੁਸ਼ੀ ਹੈ? ਹਾਂ, ਮੈਨੂੰ ਤਾਂ ਖੁਸ਼ੀ ਹੈ। ਮੈਂ ਸਾਰਿਆਂ ਨੂੰ ਵਿਸ਼ਾਲ ਨੂੰ, ਜਿੱਥੇ ਮੇਰੀ ਦਾਦੀ ਰਹਿ ਕੇ ਆਈ ਉਹ ਸਾਰੇ ਹੀ ਜਾਣਦੇ ਆ। ਮੇਰੇ ਘਰ ਬਾਲਣ ਸਿੱਟ ਕੇ ਜਾਂਦੇ ਸੀ। ਤੁਹਾਨੂੰ ਇਸ ਟਾਈਮ ਤੁਹਾਡੇ ਪਿੰਡ ਦੇ ਵਿੱਚ, ਬਲਕਿ ਪੂਰੀ ਦੁਨੀਆ ਦੇ ਵਿੱਚ ਦੇਖ ਰਹੇ ਆ ਸਾਰੇ ਪੰਜਾਬੀ, ਤੁਸੀਂ ਸਾਰਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਕੀ ਸਲਾਮ ਅਲੈਕੁਮ, ਬਸ ਹੋਰ ਕੀ। ਕੋਈ ਵੀ ਆਪਣੀ ਕੋਈ ਇੱਕ ਨਸੀਹਤ ਹੁੰਦੀ ਆ, ਤੁਸੀਂ ਬਜ਼ੁਰਗ ਹੋ ਇਸ ਟਾਈਮ। ਹਾਂਜੀ। ਦੁਆ ਕਰਨ, ਆਪਾਂ ਮੁੜ ਕੇ ਫੇਰ ਰਲ ਜਾਈਏ। ਹੋਰ ਕਿਹੜੀ ਇਦੋਂ ਉੱਤੇ ਵੱਡੀ ਕਿਹੜੀ? ਜੀ ਸਾਡੇ ਨਾਲ ਇਸ ਟਾਈਮ ਮਾਂ ਜੀ ਦੇ ਪੋਤਾ ਜੀ ਨੇ ਸਾਡੇ ਨਾਲ, ਤੇ ਯੰਗ ਜਨਰੇਸ਼ਨ, ਅਸੀਂ ਇਹਨਾਂ ਦੇ ਵੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੇ। ਜੀ ਰਊਫ ਭਾਈ, ਕੀ ਕਹਿਣਾ ਚਾਹੋਗੇ? ਮੋਹਤਰਮ, ਮੁਖਤਲਿਫ ਪਹਿਲੂਆਂ ਦੇ ਉੱਤੇ ਨਾ ਮਾਂ ਜੀ ਨਾਲ ਬਹੁਤ ਸਾਰੀਆਂ ਵਰਤਾਵ ਹੋਈ, ਗੱਲਾਂ ਬਾਤਾਂ ਹੁੰਦੀਆਂ ਨੇ, ਅਤੇ ਉਸ ਮੌਕੇ ਦੇ ਉੱਤੇ ਆਣ ਕੇ ਇਹ ਜ਼ਰੂਰ ਸੋਚੀਦਾ ਵਾ ਕਿ ਅਗਰ ਉਹ ਸਾਡੇ ਭਾਈ ਸੀ, ਮਤਲਬ ਭਾਈ ਸੀ, ਅਤੇ ਫਿਰ ਉਹਨਾਂ ਨਾਲ ਜਿਹੜਾ ਇਤਫਾਕ ਸਾਡਾ ਰਿਹਾ ਉੱਥੇ, ਜਾਂ ਉਹ ਜਿਹੜੀਆਂ ਮੁਹੱਬਤਾਂ ਰਹੀਆਂ ਵਾ, ਕਿਉਂਕਿ ਇਹਨਾਂ ਨਾਲ ਗੱਲ ਹੁੰਦੀ ਰਹਿੰਦੀ ਆ, ਇਹ ਉਹਨਾਂ ਉੱਥੇ ਦੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ਾ ਕਰਦੀਆਂ ਰਹਿੰਦੀਆਂ ਨੇ, ਵਕਤਨ ਵਕਤਨ ਇਹਨਾਂ ਕੋਲ ਬੈਠੇ ਰਹੀਦਾ। ਅਤੇ ਇੱਕ ਵਾਰ ਦਿਲ ਦੇ ਵਿੱਚ ਥੋੜ੍ਹੀ ਜਿਹੀ ਹਲਚਲ ਜ਼ਰੂਰ ਹੁੰਦੀ ਕਿ ਕਿਉਂ ਨਾ ਕਿ ਉੱਥੇ ਜਾ ਕੇ ਇਹ ਦੇਖਿਆ ਜਾਵੇ, ਉਹਨਾਂ ਨਾਲ ਫਿਰ ਉਹੀ ਰਵਾਬਤ ਕਾਇਮ ਕੀਤੇ ਜਾਣ, ਉਹਨਾਂ ਨਾਲ ਉਹੀ ਮੁਹੱਬਤਾਂ ਜਿਹੜੀਆਂ ਸਾਡੀਆਂ ਅਧੂਰੀਆਂ ਰਹਿ ਗਈਆਂ ਸੀ। ਮਤਲਬ ਗਲਤ ਫਹਿਮੀਆਂ ਅਸੀਂ ਪਾਲੀਆਂ ਸੀ, ਲੇਕਿਨ ਸਾਨੂੰ ਪਤਾ ਵਾ ਕਿ ਗਲਤ ਫਹਿਮੀਆਂ ਪਾਲਣ ਵਾਲੇ ਹੋਰ ਵੀ ਲੋਕ ਸੀ, ਲੇਕਿਨ ਇਹ ਲਾਜ਼ਮੀ ਨਹੀਂ ਕਿ ਹਰ ਔਖੇ ਕੀ ਕਹਿੰਦੇ ਹੁੰਦੇ ਕਿ 5 ਉਂਗਲਾਂ ਜਿਹੜੀਆਂ ਉਹ ਬਰਾਬਰ ਨਹੀਂ ਹੁੰਦੀਆਂ, ਅੱਛੇ ਲੋਕ ਵੀ ਹੁੰਦੇ ਆ ਦੌਰ ਦੇ ਵਿੱਚ। ਅਤੇ ਇਹਦਾ ਕਰਕੇ ਅਸੀਂ ਇਹ ਚਾਹੁੰਦੇ ਨੇ ਕਿ ਉਹ ਜਿਹੜਾ ਸਾਡਾ ਇੱਕ ਅਧੂਰਾ ਰਹਿ ਗਿਆ ਸੀ, ਜਿਸਮ ਅਧੂਰਾ ਰਹਿ ਗਿਆ ਸੀ, ਉਹਨੂੰ ਅਸੀਂ ਪੂਰਾ ਕਰੀਏ ਕਿਸੇ ਨਾ ਕਿਸੇ ਤਰ੍ਹਾਂ। ਉਹ ਪਿਆਰ ਮੁਹੱਬਤ ਫਿਰ ਕਾਇਮ ਹੋਣਾ, ਉਹ ਫਿਰ ਪਿਆਰ ਮੁਹੱਬਤ ਕਾਇਮ ਹੋਊਗਾ। ਔਰ ਉਹ ਜਿਹੜੀਆਂ ਗਲਤ ਫਹਿਮੀਆਂ, ਜਿਹੜੀ ਬਜ਼ੁਰਗਾਂ ਨੇ ਗੱਲ ਦੱਸੀ ਆ, ਹੋ ਸਕਦਾ ਕਿ ਇਹ ਵੀ ਗਲਤ ਫਹਿਮੀਆਂ ਹੋਣ, ਜਾਂ ਉਹਨਾਂ ਦੇ ਵਿੱਚ ਵੀ ਜਿਹੜੇ ਅੱਛੇ ਲੋਕ ਆ ਉਹ ਮਦਦ ਕਰਨਾ ਚਾਹੁੰਦੇ ਸੀ,
ਮਤਲਬ ਉਹਨਾਂ ਨੂੰ ਨਹੀਂ ਕਰ ਸਕੇ, ਉਹਨਾਂ ਦੀਆਂ ਆਪਣੀਆਂ ਜ਼ਾਤੀ ਮਜਬੂਰੀਆਂ। ਖੈਰ ਜਿਸ ਤਰ੍ਹਾਂ ਇੱਕ ਟਾਈਮ ਹੀ ਐਸਾ ਸੀ, ਕਠਿਨ ਟਾਈਮ ਸੀਗਾ ਜੀ, ਉਹ ਜੋ ਕੁਝ ਵੀ ਹੋ ਗਿਆ ਅੱਜ ਉਹਨਾਂ ਦੀਆਂ ਵੀ ਸੋਚਾਂ ਹੋਰ ਨੇ, ਸਾਡੀਆਂ ਵੀ ਸੋਚਾਂ ਹੋਰ ਨੇ। ਬਿਲਕੁਲ ਬਿਲਕੁਲ ਇਕੱਠਿਆਂ ਹੋਣਾ ਚਾਹੀਦਾ, ਕਲਚਰ ਸਾਰਾ ਕੁਝ ਸਾਂਝਾ ਹੈ। ਹਾਂ ਬਿਲਕੁਲ, ਮੇਰੇ ਪੁਆਇੰਟ ਆਫ ਵਿਊ ਤੇ ਮਤਲਬ ਇਹ ਆ ਕਿ ਅਗਰ ਅਸੀਂ ਅੱਜ ਵੀ ਉਹੀ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਇੱਕ ਦੂਸਰੇ ਨਾਲ ਉਹੀ ਚਾਹਤ ਉਜਾਗਰ ਕਰ ਲਈਏ ਦੁਬਾਰਾ, ਤੇ ਮੇਰਾ ਨਹੀਂ ਖਿਆਲ ਕਿ ਫਿਰ ਅਸੀਂ ਇਹ ਕਹਿ ਸਕੀਏ ਕਿ ਅਸੀਂ ਪਾਕਿਸਤਾਨੀ ਹਾਂ, ਅਸੀਂ ਇੰਡੀਅਨ ਹਾਂ, ਅਸੀਂ ਸਿੱਖ ਹਾਂ ਜਾਂ ਫਲਾਂ। ਇਨਸਾਨੀਅਤ ਦੇ ਨਾਤੇ ਨਾਲ ਇੱਕ ਦੂਸਰੇ ਨਾਲ ਸਾਡੇ ਰਵਾਬਤ ਕਾਇਮ ਹੋਣੇ ਚਾਹੀਦੇ ਆ, ਮੁਹੱਬਤ ਹੋਣੀ ਚਾਹੀਦੀ ਆ, ਔਰ ਇੱਕ ਪੈਗਾਮ ਜਾਣਾ ਚਾਹੀਦਾ ਦੁਨੀਆ ਨੂੰ ਕਿ ਅਸੀਂ ਅੱਜ ਵੀ ਉਹੀ ਹਾਂ, ਅਸੀਂ ਉਹੀ ਸਬ ਕੰਟੀਨੈਂਟ ਦੇ ਫਰੀਕ ਹਾਂ ਜਿਹਨਾਂ ਨੂੰ ਸਾਨੂੰ ਕਿਸੇ ਨੇ ਤੋੜਿਆ ਸੀ, ਲੇਕਿਨ ਅੱਜ ਫਿਰ ਵੀ ਅਸੀਂ ਆਪਣੇ ਪੈਰਾਂ ਦੇ ਉੱਤੇ ਕਾਇਮ ਦਾਇਮ। ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ। ਉਮੀਦ ਹੈ ਅੱਜ ਦਾ ਤੁਹਾਨੂੰ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ। ਮੈਨੂੰ, ਇਕਬਾਲ ਖਾਨ ਨੂੰ ਅਤੇ ਨਾਸਿਰ ਕਿਸਾਣਾ ਬਾਈ ਜੀ ਨੂੰ ਇਜਾਜ਼ਤ ਦਿਓ, ਫਿਰ ਮਿਲਦੇ ਹਾਂ ਅਗਲੇ ਨਵੇਂ ਇੰਟਰਵਿਊ 'ਤੇ। ਬਹੁਤ ਬਹੁਤ ਸ਼ੁਕਰੀਆ ਜੀ।